अस्सलाम वालेकुम। मियाँ मुहम्मद बख्श साहब फरमाते हैं भी गई जवानी आया बड़ेपा, जाग पईयां सब पीड़ां, हुण किस कम मुहम्मद बख्शा सौंफ जवैन हरीड़ां। कोई आखे भी पीड़ लके दी ते कोई आखे चुक, विचली गल मुहम्मद बख्शा अंदरों गई है मुक। भी हर शै सियाणे कहंदे आ भी वेले दी नमाज ते कबेले दियां टक्करां भी हर शै अपने टाइम ते सोहनी लगदी है। भी उंज रंग वन पवने दुनिया बदलती है पर जी कुदरत है ना, कुदरत के कानून उही है ਜਿਹੜੇ शुरू ला तो हुण तक चले आ रहे हैं तो इदां ही चलते आने भी किदां भी सवेर हुंदी है शाम हुंदी है सूरज इधरों निकलदा इधर छिपदा है भी मौसमां दा अपना अपना हर शै दा अपना अपना टाइम है भी दुनिया अपनी अपनी थां दे उत्ते तुरदी है। इदां ही जिन्ने भी काम धंधे आ ना जो भी आ सियाणे कहंदे भी उदम खेती ते मध्यम वपार भी ये जिमीदारा भी आपदी आपदी थां ते फसलों का अपना अपना टाइम आ। ना बहुती अगेतरी चंगी ना बहुती पिछेतरी चंगी। लालच दे विच आ के हुण अगे असीं देख ही लिया भी जिहड़ियां फसलों नूं दाणा नहीं पिया भी सिर्फ की सी भी वो बेमौसमियां बेटैमियां लाइयां सीगीआं। ते सियाणे कहंदे भी सुनेहा भी ओह आ भी जिहड़ा किसे नूं टाइम ना अपड़ जे ते अगले दे काम आ जे। अगे भले वक्तां दे विच असीं देखदे सी भी बंदा कोई मर जाना ना तो सुनेहा अपड़दा सी, बंदे तुर के जांदे सी रेहड़ियां गड्डियां दे उत्ते भी 6 ਮਹੀਨਿਆਂ ਨੂੰ जाके पता लगता सी भी फौतगी हुई है। ਤਾਂ ਹੀ ਤਾਂ ਫਿਰ ਉਹ ਰੱਖਿਆ ਸੀ ਇਹਨਾਂ ਨੇ 1.25 ਮਹੀਨੇ ਦਾ ਖਤਮ ਵੀ ਸਾਰੀ ਦੁਨੀਆ ਇਕੱਠੀ ਹੋ ਜਾਂਦੀ ਸੀ ਤੇ ਉਹ ਤਾਂ ਕਰਕੇ। ਹੁਣ ਤਾਂ ਦੌਰ ਜਦੀਦ ਆ, ਜੇ ਹੁਣ ਵੀ ਸੁਨੇਹਾ ਟਾਈਮ ਤੇ ਨਾ ਪੜੇ ਤੇ ਫਿਰ ਸਾਡੀ ਕਤਾਈ ਆ, ਫਿਰ ਸਾਡਾ ਹਾਲ ਕੋਈ ਨਹੀਂ। ਵੀ ਜਿੱਦਾਂ ਅਸੀਂ ਹੁਣ ਫਸਲ ਲਾਉਣ ਲੱਗੇ ਆ ਇਹਦੀ ਮਿਰਚਾਂ ਦੀ ਸ਼ਿਮਲਾ ਮਿਰਚ ਅਸੀਂ ਲਾਉਣ ਲੱਗੇ ਆ ਵੀ ਟਾਈਮ ਨਾਲ ਤੁਹਾਨੂੰ ਦੱਸਣ ਲੱਗੇ ਵੀ ਜਿਹਨੇ ਲਾਣੀ ਆ ਉਹ ਹੁਣ ਆਪਣੀ ਲਾ ਲਵੇ ਵੀ ਫਸਲਾਂ ਦਾ ਲਾਵੇ ਵੀ ਟਾਈਮ ਤੇ ਉਹਨੂੰ ਕੁੰਜੇ ਵੀ ਟਾਈਮ ਤੇ। ਹੁਣ ਜਿੱਦਾਂ मौसमां का पता कोई नहीं लगता। हुण अज साडे इत्थे ना झांजा चलिया, मींह भी बड़ा ते विच नेरी बड़ी, झांजा आ देख रहे तुसीं, आ टाणा टुटिया होया, आ टाणा टुटिया, वो परां जामण दा ओहदा भी टाणा टुटिया, इदां झांजा सख्त चलिया। ਉਹ ਜਿਹੜੀ ਗੱਲ ਤੁਹਾਨੂੰ ਅੱਗੇ ਦੱਸੀ ਆ ਵੀ ਕਈ ਕਰਤੂਤ ਆ ਜਿਹੜੇ ਸਾਡੇ ਅੱਗੇ ਆ ਰਹੇ ਆ ਵੀ ਮੌਸਮ ਆਪਣਾ ਟਾਈਮ ਛੱਡ ਗਏ ਵੀ ਗਾਂਹ ਪਿਛਾਂ ਹੋ ਗਿਆ ਵੀ ਉਹ ਇਹਨੂੰ ਕਹਿੰਦੇ ਆ ਵੀ ਮੌਸਮ ਦੇ ਬਦਲਾਅ ਆ ਗਿਆ। ਇਹ ਵੀ ਬਹੁਤ ਨੁਕਸਾਨ, ਪਰ ਇਹ ਸਾਡੀਆਂ ਕੀਤੀਆਂ ਸਾਡੇ ਅੱਗੇ ਆਈਆਂ, ਇਹਦੇ 'ਚ ਕੁਦਰਤ ਦਾ ਕੋਈ ਲੇਗਾ ਦੇਗਾ ਨਹੀਂ। ਅਸੀਂ ਆਪਣੀਆਂ ਕੀਤੀਆਂ ਭੋਗ ਰਹੇ ਹਾਂ ਵੀ ਰੁੱਖ ਪੱਟ ਕੇ। ਕਈ ਵਾਰੀ ਅੱਗੇ ਵੀ ਤੁਹਾਨੂੰ ਦੱਸਿਆ, ਇਹ ਕੋਈ ਨਵੀਂ ਗੱਲ ਤਾਂ ਨਹੀਂ। ਹੁਣ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਵੀ ਸ਼ਿਮਲਾ ਮਿਰਚ ਜਿਹੜੀ ਆ ਉਹਦਾ ਹੁਣ ਟਾਈਮ ਆ। ਅੱਜ ਮੀਂਹ ਪੈ ਗਿਆ, ਅੱਜ ਅਸੀਂ ਪਨੀਰੀ ਪਾਉਣ ਲੱਗੇ ਸੀ, ਕੋਈ 15-20 ਡਿਸ਼ਾਂ ਅਸੀਂ ਪਾਈਆਂ ਸੀ ਤੇ ਉੱਤੋਂ ਫਿਰ ਝਾਂਜਾ ਚੱਲ ਗਿਆ ਤੇ ਇੱਕ ਵਾਰੀ ਅਸੀਂ ਰੁਕ ਗਏ। ਪਰ ਜਿੰਨੀਆਂ ਕੁ ਪਾਈਆਂ ਜਿੱਦਾਂ ਪਾਈਆਂ ਉਹ ਜਿੱਦਾਂ ਤੁਹਾਡੇ ਤੱਕ ਸਾਰੀ ਬਰੀਕੀ ਸਾਰੀ ਈਚੀ ਮੇਚੀ ਸ਼ਿਮਲਾ ਮਿਰਚ ਤੁਹਾਡੇ ਤੱਕ ਪਹੁੰਚਾਉਂਦੇ ਆ। ਜੇ ਕਿਸੇ ਭੈਣ ਭਰਾ ਨੇ ਲਾਣੀ ਹੋਵੇ ਤਾਂ ਉਹ ਆਪਣਾ ਵੀਡੀਓ ਦੇਖ ਕੇ ਹੁਣ ਟਾਈਮ ਆਪਣੀ ਹੁਣ ਪਨੀਰੀ ਪਾਵੇ। ਫਿਰ ਜਦੋਂ ਪਨੀਰੀ ਤਿਆਰ ਹੋ ਜਾਏ ਫਿਰ ਗਾਂ ਜ਼ਮੀਨ ਦੇ ਵਿੱਚ ਅਸੀਂ ਨਾਲ ਦੀ ਨਾਲ ਦੱਸੀ ਜਾਵਾਂਗੇ ਜਿੱਦਾਂ ਜਿੱਦਾਂ ਗਾਂ ਲੱਗਣੀ ਹੈ। ਜਿੱਦਾਂ ਤੁਹਾਨੂੰ ਗੋਭੀ ਦੱਸੀ ਆ, ਗੋਭੀ ਤੁਹਾਨੂੰ ਤਾਂ ਅਸੀਂ ਦੱਸਤੀ ਪਰ 2 ਝਾਂਜੇ ਚੱਲ ਗਏ, ਗੋਭੀ ਦਾ ਹਾਲ ਕੋਈ ਨਹੀਂ, ਉਹ ਵੀ ਤੁਹਾਨੂੰ ਦਿਖਾ ਦਿੰਦੇ। ਵਿੱਚ ਪਾਣੀ ਖਲੋਤਾ, ਕਈ ਬੰਦਿਆਂ ਦੇ ਇੱਥੇ ਝਾਂਜੇ ਦੇ ਵਿੱਚ ਬੜੇ ਨੁਕਸਾਨ ਹੋਏ, ਮੱਕੀਆਂ ਗਿਰ ਗਈਆਂ, ਗਾਚੇ ਗਿਰ ਗਏ, ਕਮਾਦ ਬੜੇ ਤਕੜੇ ਸੀ ਉਹ ਬੰਦਿਆਂ ਦੇ ਲੰਬੇ ਪੈ ਗਏ। ਫਿਰ ਕਈ ਬੰਦਿਆਂ ਨੇ ਟਿਸ਼ੂ ਦੇ ਥੱਲੇ ਫਸਲਾਂ ਲਾਈਆਂ ਸੀਗੀਆਂ, ਉਹ ਸਾਰਾ ਟਿਸ਼ੂ ਲੱਖਾਂ ਰੁਪਈਆਂ ਦਾ ਸਾਰਾ ਉਹ ਖਰਾਬ ਗਿਆ। ਕਰੇਲੇ ਦੇ ਵਾਂਸ ਇੱਦਾਂ ਬਣੇ ਹੋਏ ਸੀ ਟਨਲ, ਉਹ ਸਾਰੇ ਲੰਬੇ ਪੈ ਗਏ। ਪਰ ਇਹ ਕੁਦਰਤ ਦੇ ਕੰਮ ਆ, ਪਤਾ ਨਹੀਂ ਉਹ ਕਿਹੜੀਆਂ ਖੇਡਾਂ ਦੇ ਵਿੱਚ ਰਾਜ਼ੀ ਆ। ਇੱਕ ਤਾਂ ਸਾਡੇ ਜ਼ਿਮੀਂਦਾਰੇ ਦੇ ਉਂਝ ਹਾਲਾਤ ਨਹੀਂ ਰਹੇ, ਉੱਤੋਂ ਸਾਡੇ ਮੁਲਕ ਦੇ ਹਾਲਾਤ ਨਹੀਂ। ਬਸ ਉਹ ਰੱਬ ਜਾਣਦਾ ਵੀ ਸਾਡੇ ਜਿਹੜੇ ਮੁਲਕ ਦੀ ਸਰਕਾਰ ਆ ਨਾ, ਹਕੂਮਤਾਂ, ਉਹ ਸਾਡੇ ਨਾਲ ਖੇਡ ਰਹੇ ਆ ਕੌਡੀ ਮੈਚ। ਵੀ ਕੋਈ ਮੁੰਡਾ ਸੀ ਨਾ ਤੇ ਉਹਨੇ ਇੱਕ ਮਜਮੂਨ ਯਾਦ ਕਰਿਆ, ਉਹ ਕੌਡੀ ਮੈਚ ਉਹਨੇ ਯਾਦ ਕਰ ਲਿਆ। ਜਿਹੜਾ ਵੀ ਮਜਮੂਨ ਆਉਂਦਾ ਸੀ ਉਹਦੇ 'ਚ ਉਹ ਲਿਖ ਦਿੰਦਾ ਸੀ। ਉਹ ਇੱਕ ਮਜਮੂਨ ਦੇ ਵਿੱਚ ਵਾਹਵਾ ਨੰਬਰ ਆਏ, ਨਾਲ ਦੇ ਨੇ ਪੁੱਛਿਆ ਵੀ ਯਾਰ ਤੇਰੇ ਨੰਬਰ ਬੜੇ ਆਏ, ਮੈਂ ਤਾਂ ਆਪ ਬੜਾ ਪੜ੍ਹਿਆ ਸੀ, ਵੀ ਤੂੰ ਕੀ ਕੀਤਾ? ਉਹ ਕਹਿੰਦਾ ਮੈਂ ਕੌਡੀ ਮੈਚ ਯਾਦ ਕੀਤਾ ਹੋਇਆ, ਉਹ ਮੈਂ ਵਿੱਚ ਲਿਖ ਦਿੰਦਾ। ਉਹ ਕਹਿੰਦਾ ਵੀ ਉਹ ਕਿੱਦਾਂ, ਜਦੋਂ ਰੇਲ ਗੱਡੀ ਦਾ ਮਜਮੂਨ ਆਇਆ ਸੀ ਤੇ ਤੂੰ ਵਿੱਚ ਕਿਵੇਂ ਕੌਡੀ ਮੈਚ ਲਿਖਿਆ? ਉਹ ਕਹਿੰਦਾ ਮੈਂ ਲਿਖਿਆ ਵੀ ਰੇਲ ਗੱਡੀ ਦੇ ਵਿੱਚ ਜਾ ਰਹੇ ਹਾਂ, ਰੇਲ ਗੱਡੀ ਖਰਾਬ ਹੋ ਗਈ, ਜਿੱਥੇ ਖਰਾਬ ਹੋਈ ਲਾਗੇ ਪਿੰਡ ਸੀ, ਅੱਗੇ ਉਤਰ ਕੇ ਗਏ ਤੇ ਅੱਗੇ ਕੌਡੀ ਦਾ ਮੈਚ ਹੋ ਰਿਹਾ ਸੀ, ਗਰਾਊਂਡ ਦੇ ਵਿੱਚ ਬੜੀ ਰੌਣਕ ਲੱਗੀ ਸੀ। ਬਸ ਉੱਥੋਂ ਕਹਿ ਰਿਹਾ ਮੈਂ ਗਾਂ ਕੌਡੀ ਦਾ ਮੈਚ ਲਿਖਤਾ। ਕਹਿੰਦਾ ਅੱਛਾ ਇੱਕ ਵਾਰੀ ਹਵਾਈ ਜਹਾਜ਼ ਦਾ ਮਜਮੂਨ ਆਇਆ ਸੀ, ਉਹਦੇ ਵਿੱਚ ਤੂੰ ਕੌਡੀ ਮੈਚ ਕਿਵੇਂ ਫਿੱਟ ਕੀਤਾ? ਉਹ ਕਹਿੰਦਾ ਮੈਂ ਦੱਸਿਆ ਵੀ ਇੱਦਾਂ ਹਵਾਈ ਜਹਾਜ਼ ਦੇ ਵਿੱਚ ਜਾ ਰਿਹਾ, ਉੱਤੇ ਬੜੀ ਬੁਲੰਦੀ ਦੇ ਉੱਤੇ ਜਾ ਕੇ ਤੇ ਜਦੋਂ ਸ਼ੀਸ਼ਾ ਖੋਲ੍ਹਿਆ ਤੇ ਹੇਠ ਕਹਿੰਦਾ ਦੇਖਿਆ ਹੇਠ ਕੌਡੀ ਦਾ ਮੈਚ ਹੋ ਰਿਹਾ ਸੀ। ਬਸ ਉਹ ਸਾਰਾ ਮੈਂ ਕੌਡੀ ਦਾ ਮੈਚ ਫਿਰ ਉੱਦਾਂ ਵਿੱਚ ਲਿਖਤਾ ਤੇ ਨੰਬਰ ਪੂਰੇ ਲੈ ਲਏ। ਸਾਡੀ ਇਸ ਟਾਈਮ ਮੁਲਕ ਦੇ ਵਿੱਚ ਸਿਰਫ ਕੌਡੀ ਦਾ ਮੈਚ ਹੋ ਰਿਹਾ, ਕੌਡੀ ਮੈਚ ਹੀ ਆ, ਹੋਰ ਨਾ ਕਿਸੇ ਦਾ ਕੋਈ ਫਾਇਦਾ ਹੋ ਰਿਹਾ ਨਾ ਨੁਕਸਾਨ ਹੋ ਰਿਹਾ, ਕੋਈ ਸਮਝ ਨਹੀਂ ਆ ਰਹੀ। ਜ਼ਿਮੀਂਦਾਰ ਵਿਚਾਰਾ ਉਹ ਬੱਸ ਹੋਈ ਪਈ ਆ, ਸਾਰੀਆਂ ਫਸਲਾਂ ਕੋਈ ਉੱਤੋਂ ਕੁਦਰਤੀ ਆਫਾਤ ਆ ਗਈਆਂ ਤੇ ਕੁਛ ਹੇਠਲੀਆਂ ਆਫਾਤ ਤੇ ਸਾਡੇ ਗਲ ਪਈਆਂ ਹੋਈਆਂ ਜਿਹੜੀਆਂ ਸਾਡੀਆਂ ਸਰਕਾਰ ਤੇ ਸਾਰੀ ਤਬਾਹੀ ਮਚੀ ਪਈ। ਜ਼ਿਮੀਂਦਾਰ ਵਿਚਾਰਾ ਇਸ ਟਾਈਮ ਬਹੁਤ ਤੰਗ ਆ। ਇੱਕ ਤਾਂ ਸਰਕਾਰੀ ਨੌਕਰੀਆਂ ਕੋਈ ਨਹੀਂ, ਬੱਚੇ ਜਿਹੜੇ ਪੜ੍ਹ ਲਿਖ ਕੇ ਡਿਗਰੀਆਂ ਕੋਲ ਆ ਉਹ ਕਿਸੇ ਪਾਸੇ ਨਹੀਂ ਲੱਗ ਰਹੇ, ਇਹ ਵੱਡਾ ਦੁੱਖ ਆ। ਉੱਤੋਂ ਮਹਿੰਗਾਈ ਇੰਨੀ ਆ, ਕੋਈ ਫਸਲਾਂ ਸਾਡੀਆਂ 4 ਫਸਲਾਂ ਵੱਡੀਆਂ ਖਰਾਬ ਹੋ ਗਈਆਂ। ਜਿਹੜੇ ਜਵਾਨ ਧੀ ਪੁੱਤਰ ਆ ਉਹਨਾਂ ਦੇ ਵਿਆਹ ਨਹੀਂ ਹੋ ਰਹੇ, ਉਹ ਵਿਚਾਰੇ ਇੱਦਾਂ ਹੀ ਘਰ ਦੇ ਵਿੱਚ ਬੈਠੇ ਆ। ਇਸ ਟਾਈਮ ਕੋਈ ਸਮਝ ਨਹੀਂ ਆ ਰਹੀ। ਅੱਲਾ ਵਾਰਿਸ ਆ, ਜਿਹੜੇ ਸਾਡੇ ਪੁੱਤਰ ਬਾਹਰਲੇ ਮੁਲਕਾਂ 'ਚ ਇਸ ਟਾਈਮ ਆ ਜਾ ਕੇ ਸਾਡਾ ਆਸਰਾ ਉਹ ਆ। ਸਾਡੇ ਜਿਹੜਾ ਕਹਿ ਲਓ ਨਾ ਵੀ ਸਾਡਾ
ਸਹੀ ਆਸਰਾ ਇਸ ਟਾਈਮ ਮੁਲਕ ਦਾ ਵੀ, ਸਾਡੇ ਘਰਾਂ ਵਾਲਿਆਂ ਦਾ ਵੀ ਉਹੀ ਆਸਰਾ, ਜਿਹੜੇ ਵਿਚਾਰੇ ਉੱਥੇ ਧੁੱਪ ਛਾਂ ਨਹੀਂ ਦੇਖਦੇ ਵੀ, ਨਾ ਕੋਈ ਊਂਚ ਨੀਚ ਦੇਖ ਰਹੇ ਵੀ, ਦੁੱਖ ਸਹਿ ਸਹਿ ਕੇ ਉਹ ਵਿਚਾਰੇ ਉੱਥੋਂ ਕੋਈ ਕਮਾਈ ਭੇਜ ਰਹੇ ਆ ਤੇ ਸਾਡੇ ਇੱਥੇ ਘਰਾਂ ਦਾ ਕੋਈ ਸਿਸਟਮ ਚੱਲ ਰਿਹਾ। ਅੱਛਾ, ਅੱਗੇ ਮੀਂਹ ਪੈਂਦੇ ਵਿੱਚ ਮੈਂ ਵੀਡੀਓ ਬਣਾਈ ਸੀਗੀ, ਉਹ ਵੀ ਮੈਂ ਤੁਹਾਨੂੰ ਦਿਖਾਣਾ, ਅਖੀਰ ਤੇ ਦਿਖਾ ਦੂੰਗਾ। ਤੇ ਬਾਕੀ ਸ਼ਿਮਲਾ ਮਿਰਚ ਵਾਲੀ ਜਿਹੜੀ ਆ ਉਹ ਫਿਰ ਤੁਹਾਨੂੰ ਬੰਦਾ ਜਿਹੜਾ ਜ਼ਿਮੀਦਾਰ ਉਹ ਸ਼ਾਹ ਸਰੋਇਆ ਸਾਹਿਬ ਦੇ ਨਾਲ ਤੁਹਾਨੂੰ ਖਲੋ ਕੇ ਉਹ ਸਾਰੀ ਸ਼ਿਮਲਾ ਮਿਰਚ ਦੀ ਜਿਹੜੀ ਇਚੀ ਮਿਚੀ ਵੀ ਦਿਖਾਉਂਦੇ ਆ, ਤੇ ਜਿਹੜਾ ਮੀਂਹ ਨੇ ਅੱਜ ਸਾਡੇ ਨਾਲ ਕੰਮ ਕਰਿਆ ਉਹ ਵੀ ਤੁਹਾਨੂੰ ਸਾਰਾ ਦਿਖਾਉਂਦੇ ਆ ਵੀ ਕੀ ਹਾਲਾਤ ਬਣਿਆ ਫਸਲਾਂ ਦਾ। ਤੇ ਹੁਣ ਆਹ ਦੇਖਣਾ ਹੇਠਾਂ ਆ ਡੰਗਰਾਂ ਦਾ ਆਹ ਹਾਲਾਤ ਬਣਿਆ। ਮੀਂਹ ਦੇ ਵਿੱਚ ਜ਼ਿਮੀਦਾਰੇ ਦੀ ਨਾ ਬੜੀ ਔਖੀ ਹੋ ਜਾਂਦੀ ਹੈ। ਔਖੀ ਇਦਾਂ ਹੋ ਜਾਂਦੀ ਹੈ, ਇੱਕ ਤਾਂ ਡੰਗਰਾਂ ਥੱਲੇ ਖੋਬਾ ਹੋ ਗਿਆ ਗੋਡੇ ਗੋਡੇ, ਤੇ ਦੂਸਰਾ ਵੀ ਹੁਣ ਉਹ ਸਵੇਰ ਦੀ ਮਾੜੀ ਜਿਹੀ ਹਵਾ ਚੱਲਦੀ ਹੈ, ਇੱਕ ਕਣੀ ਡਿੱਗਦੀ ਹੈ ਤੇ ਬਿਜਲੀ ਬੰਦ ਹੋ ਜਾਂਦੀ। ਆ ਜਾਂ 2 ਘੰਟਿਆਂ ਬਾਅਦ ਬਿਜਲੀ ਆਈ ਹੈ ਤੇ ਹੁਣ ਪੱਠੇ ਕੁਤਰ ਰਹੇ ਆ, ਤੇ ਇਸੇ ਗੱਲ 'ਚ ਸ਼ਾਮਾਂ ਪੈ ਜਾਂਦੀਆਂ। ਮੱਝਾਂ ਤਾਂ ਰਾਜੀ ਹੁੰਦੀਆਂ ਵੀ ਰੋਜ਼ ਮੀਂਹ ਪਵੇ ਗਾਵਾਂ ਨੂੰ, ਤੇ ਸਾਨੂੰ ਔਖੀ ਹੋ ਜਾਂਦੀ ਹੈ ਵਿੱਚ ਪੱਠੇ ਪਾਣੇ ਕੁਤਰਨੇ। ਹੁਣ ਜੇ ਥੱਲੇ ਪੱਕਾ ਕਰ ਲਈਏ ਤੇ ਉਹ ਵੀ ਨਹੀਂ ਵਾਰੇ ਖਾਂਦਾ। ਨਹੀਂ ਵਾਰੇ ਕਿਉਂ ਨਹੀਂ ਖਾਂਦਾ, ਕਰ ਲਾਂਗੇ ਪੱਕਾ ਜਦੋਂ ਅੱਲਾ ਨੇ ਹਿੰਮਤ ਦੀ। ਅੱਜ ਹੁਣ ਤੁਹਾਨੂੰ ਸ਼ਿਮਲਾ ਮਿਰਚ ਦਾ ਦਿਖਾਣੇ, ਨਾਲ ਫਸਲ ਬਾੜੀ ਵੀ ਦਿਖਾਣੇ। ਆ ਜਾਓ, ਬੰਦ ਕਰ ਲਓ। ਆ ਗੋਭੀ ਦੇ ਵਿੱਚ ਆ ਦੇਖੋ ਜੀ, ਮੀਂਹ ਦੇ ਨਾਲ ਨਾ ਇੱਥੇ ਛੱਪੜ ਲੱਗ ਗਿਆ ਗੋਭੀ ਤੇ। ਗੋਭੀ ਨੂੰ ਐਡਾ ਪਾਣੀ ਚੰਗਾ ਨਹੀਂ ਹੈ, ਹਜੇ 8 ਦਿਨ ਹੋਏ ਇਹਨੂੰ ਲਾਈ ਨੂੰ। ਪਨੀਰੀ ਲਿਆ ਕੇ ਖੇਤਾਂ ਦੇ ਵਿੱਚ ਲਾਈ ਆ, ਤੇ ਹੁਣ ਉਹ ਉੱਚੇ ਨੀਵੇਂ ਖੇਤਾਂ ਦਾ ਵੀ ਵਾਜੇ ਟਾਈਮ ਫਾਇਦਾ ਹੋ ਜਾਂਦਾ ਵੀ ਇਧਰੋਂ ਗੋਭੀ ਦਾ ਖੇਤ ਉੱਚਾ ਸੀ ਤੇ ਇੱਧਰ ਹੁਣ ਪਾਣੀ ਕੱਢ ਰਹੇ ਆ ਮੀਂਹ ਦਾ। ਮੀਂਹ ਦਾ ਪਾਣੀ ਹੁਣ ਕੱਢ ਰਾਂਗੇ ਵੀ ਚਲੋ ਗੋਭੀ ਨੂੰ ਕਿਸਾਨ ਆ ਜਾਵੇ। ਸਾਨੂੰ ਤਾਂ ਜੀ ਆ ਜਾ ਕੇ ਬਚਦੀ ਆ ਚਾਹ, ਜੇ ਸਹੀ ਪੁੱਛੇ ਜ਼ਿਮੀਦਾਰਾਂ ਨੂੰ ਨਾ, ਹੋਰ ਕੋਈ ਸ਼ਾਇਦ ਬਚੇ ਨਾ ਬਚੇ, ਸਾਨੂੰ ਫਿਲਹਾਲ ਦੀ ਘੜੀ ਤਾਂ ਸਾਨੂੰ ਚਾਹ ਬਚ ਰਹੀ ਆ। ਇਹ ਵੀ ਬਹੁਤ ਮਹਿੰਗੀ ਪੈ ਰਹੀ ਆ ਹੁਣ ਜੋ ਹਾਲਾਤ ਬਣੇ ਹੈ। ਚਾਹ ਵੀ ਆ ਰਾਣਾ ਸਾਹਿਬ ਨੂੰ ਵੀ ਦਿਓ ਤੇ ਕੈਮਰਾਮੈਨ ਸਾਹਿਬ ਨੂੰ ਵੀ ਦਿਓ ਚਾਹ। ਅੱਛਾ ਜੀ, ਮੈਂ ਗੱਲ ਕਰਦਾ ਸੀ, ਚਾਹ ਲੈ ਲਾ ਤੂੰ, ਚਾਹ ਫੜ ਲਾ ਬਈ। ਇੰਨਾ ਰੱਬ ਦਾ ਸ਼ੁਕਰ ਆ ਵੀ ਜਿਹੜੀ ਮੇਰੀ ਮੱਕੀ ਸੀ ਨਾ ਉਹ ਸੈਲਜ ਵਾਲੀ, ਉਹ ਰੱਬ ਨੇ ਬਚਾ ਲਈ ਆ, ਉਹ ਡਿੱਗਣ ਤੋਂ ਬਚ ਗਈ ਆ। ਹਾਂਜੀ, ਤੇ ਮੂੰਜੀ ਜਿਹੜੀ ਆ, ਮੂੰਜੀ ਵੀ ਮੱਛਰੀ ਆ। ਦੇਖਣਾ ਇਹ ਬਾਰਿਸ਼ ਦਾ ਇਹੀ ਹੁੰਦਾ, ਬਾਰਿਸ਼ ਨਾ ਫਰਕ ਨਹੀਂ ਕਰਦੀ। ਇਹ ਜਦੋਂ ਪੈਂਦੀ ਆ ਨਾ ਫਿਰ ਹਰ ਸ਼ੈ ਤੇ ਬਰਾਬਰ ਪੈਂਦੀ ਆ। ਕਿਸੇ ਨੂੰ ਭਾਗ ਲਾ ਦਿੰਦੀ ਆ, ਕਿਸੇ ਦੀ ਰੜੀ ਕਰ ਦਿੰਦੀ। ਉਹੀ ਆ ਗੱਲ ਜੀ, ਜਾਂ ਭਾਂਡਿਆਂ ਵਾਲੀ ਨਹੀਂ ਜਾਂ ਟਾਂਡਿਆਂ ਵਾਲੀ ਨਹੀਂ। ਵੀ ਦੇਖ ਵੀ ਮੱਕੀ ਦਾ ਫਾਇਦਾ ਹੋ ਗਿਆ। ਮੂੰਜੀ ਜਿਹੜੀ ਆ ਉਹ ਮੂੰਜੀ ਇਦਾਂ ਗੁਲਾਬ ਤਰ੍ਹਾਂ ਖਿੜੀ ਖੜੀ ਆ। ਮੂੰਜੀ ਮੇਰੇ ਮਗਰ ਦਿਖਾ ਦੇ ਲਾਗੇ ਕਰਕੇ, ਤੇ ਉੱਥੇ ਖਲੋ ਕੇ ਹੀ ਲਾਗੇ ਕਰ ਦੇ। ਅੱਛਾ, ਫਿਰ ਇੱਥੋਂ ਮੱਕੀ ਵੀ ਦਿਖਾ ਦੇ ਜੇ ਦੇਖਦੀ ਆ। ਤੇ ਜਿਹੜੀ ਮੱਕੀ ਆ ਸੀਗੀ ਨਾ 3-3 ਫੁੱਟ ਦੀ, ਇਹ ਤਾਂ ਡਿੱਗ ਗਈ। ਤੇ ਜਿਹੜੀ ਉਹ ਵੱਡੀ ਮੱਕੀ ਸੀ ਉਹ ਜੜ ਮਾਰ ਗਈ ਸੀ। ਉਹ ਹਾਈਬ੍ਰਿਡ ਬੀ ਆ, ਉਹ ਥੱਲੇ ਪੰਜਾ ਮਾਰ ਗਈ ਮੱਕੀ, ਤੇ ਉਹ ਚੰਗਾ ਜੁੜਵਾ ਪੰਜਾ ਮਾਰਿਆ ਵੀ ਉਹ ਹਵਾ ਦੇ ਵਿੱਚ ਬਚ ਗਈ, ਉਹ ਡਿੱਗੀ ਨਹੀਂ ਹੈ। ਆਹੋ ਉਹ ਅੱਲਾ ਮਾਫੀ ਦੇ ਵਿੱਚ ਟੁੱਟਣ ਤੇ ਆਵੇ, ਵਿਚਾਲਿਓਂ ਵੀ ਟੁੱਟ ਜਾਂਦੀ ਆ। ਬਸ ਰੱਬ, ਹਾਂ ਸਿਆਣੇ ਕਹਿੰਦੇ ਵੀ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਡਾਢਾ। ਯਾਰ ਇਹਦੇ ਕੋਲ ਸਪੀਕਰ ਹੀ ਹੈ ਨਹੀਂ, ਤੂੰ ਗੱਲ ਮੇਰੇ ਤੇ ਰੱਖ, ਤੂੰ ਕੈਮਰਾ। ਜਦੋਂ ਬੰਦੇ ਕੋਲ ਸਪੀਕਰ ਹੈ ਨਹੀਂ ਉਹਦੇ ਤੇ ਉਹਨੂੰ ਕੈਮਰੇ 'ਚ ਕੀ ਲੈਣਾ, ਤਾਂ ਫਾਇਦਾ ਹੀ ਕੋਈ ਨਹੀਂ ਕਰੇ ਜੀ। ਹਾਂ, ਕਿਉਂਕਿ ਜਦੋਂ ਮੈਂ ਰਾਣੇ ਨੂੰ ਦੇ ਦੇਣਾ ਸਪੀਕਰ ਫਿਰ ਮੇਰੀ ਵਾਰੀ ਨਹੀਂ ਆਣੀ। ਹੁਣ ਮੈਂ ਇਸ ਟਾਈਮ ਤਾਂ ਮੇਰੇ ਕੋਲ ਆ ਨਾ। ਆ ਐਨਾਕੋਂਡਾ ਦੇ ਪੌਦੇ ਲਿਆ ਕੇ ਅਸੀਂ ਲਾਏ ਜੀ, ਆ ਦੇਖੋ 4-5 ਅੱਲਾ ਕਰੇ ਚੱਲ ਗਏ। ਹੁਣ ਮੀਂਹ ਦੇ ਵਿੱਚ ਉਹੀ ਮੈਂ ਗੱਲ ਕਰਦਾ, ਰੁੱਖਾਂ ਨੂੰ ਬੜਾ ਫਾਇਦਾ ਦਿੱਤਾ ਮੀਂਹ ਨੇ। ਰੁੱਖ ਮੀਂਹ ਦੇ ਵਿੱਚ ਇਦਾਂ ਮੱਛਰਦੇ ਨਹੀਂ, ਸਾਰੇ ਰੁੱਖਾਂ ਨੂੰ ਫਾਇਦਾ ਵੀ ਨਹੀਂ, ਟੁੱਟੇ ਵੀ ਵਿੱਚ। ਉਹ ਦੇਖ ਜਾਮਣ ਜਿਹੜੀ ਮੋਛਾ ਪੈ ਗਿਆ, ਜਾਮਣ ਨੂੰ ਹੀ ਮੋਛਾ ਪੈ ਗਿਆ। ਡੇਰੇ ਦੀ ਨਿੰਬ ਸੀ ਉਹਨੂੰ ਮੋਛਾ ਪੈ ਗਿਆ। ਹਜੇ ਅਸੀਂ ਮਰੱਬੇ ਵਾਲ ਨਹੀਂ ਗਿਆ, ਖਬਰੇ ਉੱਥੇ ਕੀ ਕੀ ਬਣਿਆ ਤੇ ਕੀ ਨਹੀਂ ਬਣਿਆ। ਤੇ ਅੱਛਾ ਜੀ, ਹੁਣ ਗੋਭੀ ਦੀ ਗੱਲਬਾਤ ਤੇ ਉਹ ਸ਼ਾਹ ਸਰੋਇਆ ਸਾਹਿਬ ਆ ਗਏ ਆ, ਤੇ ਅਸੀਂ ਉਹ ਤੁਹਾਡੇ ਨਾਲ ਹੁਣ ਸਾਰੀ ਗੱਲਬਾਤ ਪਹੁੰਚਾਉਣ ਵਾਲੇ ਜੀ। ਰਾਣਾ ਸਾਹਿਬ ਕਰਿਓ ਜੀ, ਉਸਮਾਨ ਸਾਹਿਬ ਖਲੋ ਜਾਓ ਇੱਕ ਮਿੰਟ ਤੁਸੀਂ। ਉਸਮਾਨ ਸਾਹਿਬ ਕੋਈ ਗੱਲਬਾਤ, ਕੋਈ ਪਿੰਡ ਦੀ ਕੋਈ ਦੇਖ ਰਹੇ ਸਾਨੂੰ ਵਿਚਾਰੇ ਦੂਰ ਦੂਰ ਬੈਠੇ, ਜਿਹੜੇ ਬੰਦੇ ਮੀਂਹ ਨੂੰ ਤਰਸ ਰਹੇ ਆ। ਗੱਲ ਪਤਾ ਕੀ ਆ, ਮੀਂਹ ਚਲੋ ਫਾਇਦਾ ਨੁਕਸਾਨ ਨੂੰ ਛੱਡ ਕੇ, ਇਹ ਜਿਹੜੇ ਪਿੰਡ ਦੇ ਜਾਂ ਘਰ ਦੇ ਜਿਹੜੀ ਜੂਹ 'ਚ ਬੰਦਾ ਰਹਿੰਦਾ ਹੋਵੇ ਨਾ, ਉਸ ਜੂਹ ਦੀ ਹਨੇਰੀ ਵੀ ਮੀਂਹ ਵੀ ਬੰਦੇ ਨੂੰ ਉਹ ਨਹੀਂ ਭੁੱਲਦੇ। ਹੁਣ ਸਾਡੇ ਪ੍ਰਦੇਸ਼ 'ਚ ਵਿਚਾਰੇ ਬੈਠੇ ਆ ਐਸੇ ਬੰਦੇ ਵੀ ਜਿਨ੍ਹਾਂ ਨੂੰ ਆ ਮੀਂਹ ਹਨੇਰੀ ਵੀ ਯਾਦ ਆਉਂਦੀ ਹੈ। ਸ਼ੌਕ ਤੋਂ ਨਹੀਂ ਬੈਠੇ ਵਿਚਾਰੇ, ਮਜਬੂਰੀ ਤੋਂ ਬੈਠੇ। ਇਹ ਪਰਦੇਸੀਆਂ ਦੀ ਗੱਲ ਹੋ ਰਹੀ ਹੈ ਤੇ ਚਾਹ ਦੀ ਗੱਲ ਹੋ ਰਹੀ ਹੈ, ਦੋ ਗੱਲਾਂ ਲੈਦਾ। ਪਰਦੇਸੀਆਂ ਨੂੰ ਪਹਿਲਾਂ ਯਾਦ ਕਰਾ ਦਈਏ ਕਿ ਦਰਿਆਵਾਂ ਦੇ ਪਾਰ ਕਦੀ ਤੇ ਜਾਵਾਂਗੇ, ਸਭ ਕੁਝ ਛੱਡ ਕੇ ਇੱਕ ਦਿਨ ਘਰ ਵੱਲ ਆਵਾਂਗੇ। ਚੁੱਲ੍ਹੇ ਲਾਗੇ ਬਹਿ ਕੇ ਫੇਰ ਇੱਕ ਵਾਰ ਨਹੀਂ ਮਾਏ, ਤੇਰੇ ਹੱਥ ਦੀ ਪੱਕੀ ਰੋਟੀ ਖਾਵਾਂਗੇ। ਤੇ ਬੂਆ ਭੇੜ ਦਿਆਂਗੇ ਲੰਘੇ ਵੇਲੇ ਦੇ, ਆਂਦਾ ਵੇਲਾ ਚਾਵਾਂ ਨਾਲ ਸਜਾਵਾਂਗੇ। ਸ਼ੁਕਰ ਕਰਾਂਗੇ ਸਿਰ ਰੱਖ ਕੇ ਇਸ ਧਰਤੀ ਉੱਤੇ, ਘਰ ਦੀ ਮਿੱਟੀ ਚੁੰਮ ਅੱਖੀਆਂ ਨਾਲ ਲਾਵਾਂਗੇ, ਘਰ ਦੀ ਮਿੱਟੀ ਚੁੰਮ ਅੱਖੀਆਂ ਨਾਲ ਲਾਵਾਂਗੇ। ਤੇ ਉਹ ਚਾਹ ਤੇ ਗੱਲ ਆਈ ਨਾ, ਕਿ ਕਹਿੰਦਾ ਕਿੱਧਰ ਟੁਰ ਗਿਆ ਦੌਰ ਪੁਰਾਣਾ, ਪੈ ਗਿਆ ਕਿਹੜੀ ਰਾਹ। ਸਾਰਾ ਟੱਬਰ ਪੀ ਲੈਂਦੇ ਸਾਂ ਪਾਈਆ ਦੁੱਧ ਦੀ ਚਾਹ, ਤੇ ਉਦੋਂ ਮਸ਼ੀਨੀ ਦੌਰ ਨਹੀਂ ਸੀ, ਆ ਸ਼ਹਿਰਾਂ ਦੇ ਵਿੱਚ ਸ਼ੋਰ ਨਹੀਂ ਸੀ।
ਇੰਨੇ ਡਾਕੂ ਚੋਰ ਨਹੀਂ ਸੀ ਅੱਖਾਂ ਵਿੱਚ ਹਯਾ। ਕਿੱਧਰ ਟੁਰ ਗਿਆ ਦੌਰ ਪੁਰਾਣਾ, ਪੈ ਗਿਆ ਕਿਹੜੀ ਰਾਹ। ਸਾਰਾ ਟੱਬਰ ਪੀ ਲੈਂਦੇ ਸਾਂ ਪਾਈਆ ਦੁੱਧ ਦੀ ਚਾਹ। ਤੇ ਜਦੋਂ ਕਿਤੇ ਪ੍ਰਾਹੁਣਾ ਆਣਾ, ਸਰੋਇਆ ਸਾਹਿਬ, ਜਦੋਂ ਕਿਤੇ ਪ੍ਰਾਹੁਣਾ ਆਣਾ ਉਦਣ ਗੋਸ਼ਤ ਘਰ ਪਕਾਣਾ। ਸਭ ਨੂੰ ਆਣੀ ਬੋਟੀ ਬੋਟੀ, ਕਿਸੇ ਨੂੰ ਵੱਡੀ ਕਿਸੇ ਨੂੰ ਛੋਟੀ। ਤੇ ਪ੍ਰਾਹੁਣੇ ਜਾ ਕੇ ਮਾਂ ਨੂੰ ਦੱਸਣਾ, ਮਾਸੀ ਕੀਤਾ ਹੈ ਵਾਵਾ ਚਾਹ। ਕਿੱਧਰ ਟੁਰ ਗਿਆ ਦੌਰ ਪੁਰਾਣਾ, ਪੈ ਗਿਆ ਕਿਹੜੀ ਰਾਹ। ਸਾਰਾ ਟੱਬਰ ਪੀ ਲੈਂਦੇ ਸਾਂ ਪਾਈਆ ਦੁੱਧ ਦੀ ਚਾਹ। ਤੇ ਉਦੋਂ ਦੁਨੀਆ ਮਰ ਨਹੀਂ ਗਈ ਸੀ, ਉਦੋਂ ਦੁਨੀਆ ਮਰ ਨਹੀਂ ਗਈ ਸੀ। ਆ ਜਦੋਂ ਸ਼ਵਾਰਮਾ ਬੋਤਲ ਨਹੀਂ ਸੀ, ਉਦੋਂ ਦੁਨੀਆ ਮਰ ਨਹੀਂ ਗਈ ਸੀ। ਆ ਜਦੋਂ ਸ਼ਵਾਰਮਾ ਬੋਤਲ ਨਹੀਂ ਸੀ, ਬਾਕੀ ਸਭ ਖੁਰਾਕਾਂ ਸਹੀ ਸੀ। ਖਾ ਕੇ ਦੁਨੀਆ ਵਾਂਦੀ ਕਈ ਸੀ, ਜ਼ੁਲਫੀ ਰਲ ਕੇ ਸਾਰੇ ਭੈਣ ਭਰਾ। ਕਿੱਧਰ ਟੁਰ ਗਿਆ ਦੌਰ ਪੁਰਾਣਾ, ਪੈ ਗਿਆ ਕਿਹੜੀ ਰਾਹ। ਸਾਰਾ ਟੱਬਰ ਪੀ ਲੈਂਦੇ ਸਾਂ ਪਾਈਆ ਦੁੱਧ ਦੀ ਚਾਹ। ਵਾਹ ਵਾਹ ਰੋਸਮਾਨ ਸਾਹਿਬ, ਕੀ ਬਾਤ। ਤੁਸੀਂ ਬੜੀ ਪੁਰਾਣੀ ਗੱਲ, ਪੁਰਾਣੀ ਯਾਦ ਬਈ ਕਿਆ ਚੇਤੇ ਕਰਾਤਾ। ਹਾਏ ਹਾਏ ਹਾਏ। ਸਾਡੇ ਇੱਥੇ ਜੀ ਲਾਗੇ ਇੱਕ ਮੇਲਾ ਲੱਗਦਾ, ਤੇ ਮੀਂਹ ਆਇਆ ਨਾ, ਤੇ ਉਹ ਮੀਂਹ ਆਂਦੇ ਸਾਰ ਹੀ ਮੇਲਾ ਬੰਦ ਹੋ ਗਿਆ। ਹਾਂ ਬਸ ਉਹ ਇਦਾਂ ਹੀ ਆ ਵੀ ਜਿੱਦਾਂ ਕਿਸੇ ਹੱਟੀ ਦਾ ਸ਼ਟਰ ਨਹੀਂ ਸਿੱਟ ਦਈਦਾ, ਇੱਕਦਮ ਮੇਲਾ ਬੰਦ ਹੋ ਗਿਆ। ਸਾਰੀ ਰੌਣਕਾਂ ਮੁੱਕ ਗਈਆਂ ਵੀ ਮੀਂਹ ਦੇ ਵਿੱਚ। ਨਾ ਹੁਣ ਘੋੜਾ ਨਾਚ ਹੋਵੇ, ਨਾ ਘੋੜੇ ਭੱਜਣ, ਨਾ ਢੱਗੇ ਭੱਜਣ, ਉਹ ਸਾਰਾ ਖਤਮ ਹੋ ਗਿਆ। ਅੱਛਾ ਜੀ ਉਸਮਾਨ ਸਾਹਿਬ, ਬੜੀ ਮਿਹਰਬਾਨੀ। ਜਿਉਂਦੇ ਵਾਸਤੇ ਰਹੋ, ਤੁਸੀਂ ਸਾਨੂੰ ਖੁਸ਼ ਕਰਤਾ, ਰੂਹ ਖੁਸ਼ ਕਰਤੀ ਸਾਡੀ, ਐਸੀ ਗੱਲ ਸੁਣਾਈ। ਰਾਣਾ ਸਾਹਿਬ, ਸ਼ਾਹ ਸਰੋਇਆ ਸਾਹਿਬ ਆ ਗਏ ਆ। ਜਿਹੜੀ ਅਸਲ ਗੱਲ ਆ, ਸ਼ਿਮਲਾ ਮਿਰਚ ਦੇ ਜਿਹੜੇ ਬੰਦੇ ਹੈ ਜੀ, ਸਪੀਕਰ ਦੂਸਰਾ ਵੀ ਇੱਕੋ ਹੀ ਹੈ ਮੇਰੇ ਕੋਲ। ਚਲੋ ਠੀਕ ਹੈ। ਆਪ ਹੀ ਗਿਆ ਪਿਆ 16 ਦਿਨ ਮਾਲਕਾ ਤੇਰੇ ਰੰਗ। ਵੈਸੇ ਉਂਝ ਗੱਲ ਕਰਨੀ ਤਾਂ ਨਹੀਂ ਚਾਹੀਦੀ ਵੀ ਐਵੇਂ ਦਿਲ ਦਿਖਾਉਣ ਵਾਲੀ ਗੱਲ ਆ ਜਿਹੜੇ ਦੂਰ ਬੈਠੇ ਆ, ਪਰ ਇਹ ਮੀਂਹ ਵੀ ਜਿਹੜੇ ਆ ਨਾ, ਇਹ ਪਿੰਡਾਂ ਦੇ ਵਿੱਚ ਖਲੋ ਕੇ, ਇਹ ਵੀ ਨਸੀਬਾਂ ਦੀ ਗੱਲ ਆ। ਅੱਜ ਬੰਦਾ ਦੇਖਦਾ ਰਹੇ ਪਿੰਡਾਂ ਦੀਆਂ ਸ਼ਾਮਾਂ, ਪਿੰਡਾਂ ਦੇ ਮੀਂਹ ਹਨੇਰੀ, ਇਹ ਵੀ ਬਸ ਇੱਕ ਬੜੀ ਵੱਡੀ ਯਾਦ ਹੀ ਹੁੰਦੀ। ਜਿਹੜੇ ਵਿਚਾਰੇ ਪਿੰਡ ਤੋਂ ਦੂਰ ਬੈਠੇ ਆ ਨਾ, ਚਾਹੇ ਸ਼ਹਿਰਾਂ 'ਚ ਬੈਠੇ ਆ, ਚਾਹੇ ਕਿਤੇ ਬਾਹਰਲੇ ਮੁਲਕਾਂ 'ਚ, ਬਸ ਉਹ ਮੀਂਹ ਕਣੀ ਤੋਂ ਵੀ ਰਹਿ ਗਏ। ਸ਼ਹਿਰ ਦੀ ਕਦਰ ਉਦੋਂ ਹੀ ਹੁੰਦੀ ਜਦੋਂ ਬੰਦੇ ਤੋਂ ਦੂਰ ਚਲੀ ਜਾਵੇ। ਮੀਂਹ ਉੱਥੇ ਵੀ ਆਉਂਦੇ ਹੋਣੇ ਬਥੇਰੇ, ਪਰ ਜਿਹੜੀ ਥਾਂ ਨਾਲ ਬੰਦਾ ਜੁੜਿਆ ਹੋਵੇ ਨਾ, ਬਸ ਉਹ ਥਾਂ ਫਿਰ ਉੱਥੇ ਦੇ ਮੀਂਹ ਹਨੇਰੀ ਹੌਲ ਪਾਉਂਦੇ। ਨਿਆਣਿਆਂ ਦੇ ਕੰਮ ਤੇ ਆਹ ਬਾਤ ਚਾਹੀਦੀ, ਆਹ ਜ਼ਿੰਦਗੀ ਇਹ ਨਹੀਂ ਲੱਭਣੀ, ਇਹ ਨਹੀਂ ਲੱਭਣੀ। ਡੰਗਰ ਬੈਠੇ ਆ, ਕੋਈ ਤਾਂ ਮੋੜ ਹੇਠ ਬੈਠੇ, ਮੱਝ ਮੇਰੀ ਨਹਾ ਰਹੀ ਹੈ, ਇਹ ਤਾਂ ਮੋਜਾਂ ਲੱਗੀਆਂ। ਮੱਝਾਂ ਤਾਂ ਕਹਿੰਦੀਆਂ ਵੀ ਮੀਂਹ ਪੈਂਦਾ ਰਹੇ, ਪਾਣੀ ਦਾ ਜਾਨਵਰ ਆ। ਇੱਧਰ ਦੇਖ ਜਿਵੇਂ ਲਪਟਾਂ ਆ ਰਹੀਆਂ ਮੀਂਹ ਦੀਆਂ। ਉਹ ਧਵਾਂਜਣਾ ਸੀ, ਧਵਾਂਜਣੇ ਦਾ ਵੀ ਟਾਣਾ ਟੁੱਟ ਗਿਆ, ਆ ਵੀ ਲਟਕ ਰਿਹਾ, ਇਹ ਵੀ ਝਟਕ ਨੂੰ ਆਇਆ ਥੱਲੇ। ਓਏ ਹੋਏ ਬਹੁਤ ਮੀਂਹ ਆਇਆ। ਲੈ ਇੰਨਾ ਸਾਉਣ ਭਾਦੋ 'ਚ ਨਹੀਂ ਆਇਆ ਜਿੰਨਾ ਸਾਡੇ ਕੋਲ ਪ੍ਰਾਹੁਣੇ ਵੀ ਆਏ ਬੈਠੇ ਆ। ਤੁਸੀਂ ਗੱਡੀ ਦੀ ਨਹੀਂ ਪਈ, ਪ੍ਰਾਹੁਣੇ ਉਹ ਬੈਠਕ 'ਚ ਬੈਠੇ ਲਾਹੌਰੋਂ ਆਏ। ਪ੍ਰਾਹੁਣੇ ਵੀ ਮੌਸਮ ਨਹੀਂ ਚੈੱਕ ਕਰਦੇ, ਬਸ ਤੁਰ ਪੈਂਦੇ। ਚਲੋ ਪ੍ਰਾਹੁਣੇ ਤਰਫਤੀ ਰਹਿਣਾ। ਹਾਏ 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 ਹਾਏ, ਖੌਫ ਆ ਰਿਹਾ ਐਸਾ ਨੇਰਾ, ਖੌਫ ਆ ਰਿਹਾ ਚਾਜਾ ਮੀਂਹ ਦੇ ਵਿੱਚ। ਓਏ ਮੁੜ ਜਾਓ, ਓਏ ਮੁੜ ਜਾਓ। ਬੱਲੇ ਬੱਲੇ ਬੱਲੇ, ਇਦਾਂ ਧੂਆਂ ਬਣ ਕੇ ਮੀਂਹ ਆ ਰਿਹਾ, ਜਿਵੇਂ ਧੂਆਂ ਬਣ ਕੇ ਆਉਂਦਾ, ਜਿਵੇਂ ਧੂਆਂ ਨਹੀਂ ਆਉਂਦਾ ਪੱਠੇ 'ਚ, ਇਦਾਂ ਮੀਂਹ ਦਾ ਧੂਆਂ ਬਣ ਜਾ ਰਿਹਾ ਪਾਣੀ ਦਾ। ਉਹਨਾਂ ਤੇਰੀ ਦੇ ਹੇਠ ਤੱਕ ਟੋਬਾ ਬਣ ਗਿਆ। ਓਏ ਆ ਬੂਟਿਆਂ ਤੋਂ ਦੂਰ ਰਹੋ, ਆ ਰੁੱਖਾਂ ਤੋਂ ਦੂਰ ਰਹੋ, ਆ ਰੁੱਖਾਂ ਦੇ ਟਾਹਣੇ ਟੁੱਟ ਰਹੇ ਆ, ਰੁੱਖਾਂ ਤੋਂ ਦੂਰ ਰਹੋ। ਲੱਗੀ ਸੀ ਦੰਦ ਘਟਾਣ, ਉਹ ਪਰਾਂ ਚਲੇ ਜਾਓ। ਉਹ ਚਲੇ ਜਾਓ, ਘਰ ਚਲੇ ਜਾਓ, ਇੱਥੇ ਕਿਤੇ ਟਾਹਣੇ ਟੁੱਟ ਰਹੇ ਆ।
ਜਾਮਣ ਦਾ ਵੀ ਟਾਣਾ, ਜਾਮਣ ਦਾ ਵੀ ਟਾਣਾ ਟੁੱਟ ਗਿਆ ਤੇ ਇਹਦਾ ਦਾ ਵੀ ਟੁੱਟ ਗਿਆ। ਅੱਲਾ ਜਾਣੇ ਮੱਕੀ ਦਾ ਕੀ ਬਣਿਆ ਹੋਣਾ। ਗਿਆ ਮੱਕੀ ਵਾਲ ਦੇਖੀ ਬਾਕੀ ਆ ਕਿ ਇਦਾਂ ਦੇ ਜਿਹੜੇ ਮੀਂਹ ਹਨੇਰੀ ਹੁੰਦੇ ਆ ਨਾ ਪਿੰਡ ਦੇ ਵਿੱਚ ਬੜੀ ਵੱਡੀ ਯਾਦ ਹੁੰਦੀ ਹੈ। ਜਿਹੜੀ ਇੱਕ ਪਾਸੇ ਨਿੱਕੇ ਲਾਦ ਨੂੰ ਜਿਹੜੀਆਂ ਹਨੇਰੀਆਂ ਨੂਰੀਆਂ ਦੇਖਦੇ ਆ ਹਲੇ ਤੱਕ ਯਾਦ ਤੇ ਇਦਾਂ ਹੀ ਸਾਡੇ ਇੱਥੇ ਮੇਲਾ ਲੱਗਦਾ ਕੋਟੀ ਰਾਮ ਕਲਾਬ ਉਹ ਬਰਨੇ ਦਾ ਵੀ ਟਾਣਾ ਟੁੱਟ ਗਿਆ। ਮਾਜਰੇ ਦਾ ਵੀ ਟਾਣਾ ਟੁੱਟ ਗਿਆ, ਬਰਨੇ ਦਾ ਵੀ ਟਾਣਾ ਟੁੱਟ ਗਿਆ, ਨੇਮ ਦਾ ਵੀ ਟੁੱਟ ਗਿਆ, ਜਾਮਣ ਦਾ ਵੀ ਟੁੱਟ ਗਿਆ। ਤੇ ਉਹ ਜਿਹੜੇ ਮੈਂ ਇੱਥੇ ਖਲੋ ਕੇ ਦੇਖ ਰਿਹਾ ਜਦੋਂ ਮੀਂਹ ਰੁਕੂਗਾ ਬਰਨੇ ਵਾਲ ਦੇਖ ਕੇ ਜਾ ਕੇ ਕੀ ਬਣੇ ਗੱਲ ਬਾਕੀ ਕੀ ਕਰ ਸਾਡੇ ਇੱਥੇ ਮੇਲਾ ਲੱਗਾ ਸੀ, ਬੜਾ ਵੱਡਾ ਮੇਲਾ ਸੀ। ਉਹ 'ਚ ਨੇਜ਼ਾਬਾਜ਼ੀ, ਘੋੜਾ ਨਾਚ, ਹੋਰ ਬੜੀਆਂ ਬੜੀਆਂ ਖੇਡਾਂ ਸੀ। ਤਾਂ ਰੱਬ ਦੀ ਕਰਨੀ ਹੋਈ ਉਹ ਮੇਲੇ ਨੂੰ ਇੱਦਾਂ ਹੀ ਜਿਵੇਂ ਸ਼ਟਰ ਨਹੀਂ ਬੰਦ ਕਰਦੇ ਇੱਦਾਂ ਮੇਲਾ ਬੰਦ ਹੋ ਗਿਆ 1 ਮਿੰਟ ਦੇ ਵਿੱਚ ਮੀਂਹ ਪਿਆ। ਤਾਂ ਡੰਗਰਾਂ ਤੋਂ ਵੀ ਔਖੀ ਹੋ ਗਈ, ਪਾਣੀ ਖੜਾ ਹੋ ਗਿਆ। 16 ਤਰੀਕ ਦੇ ਵਿੱਚ ਦੇਖ ਛੱਪੜ ਬਣਿਆ, ਦੇਖ ਜਿਵੇਂ ਮਛਲੀ ਫਾਰਮ ਨਹੀਂ ਹੁੰਦਾ ਆ ਦੇਖ ਇਹ ਤਾਂ ਕੱਚੀ ਮੰਜੇ ਵੀ ਸਾਰੇ ਧੋਏ ਗਏ। ਹਵਾ ਵੀ ਮੱਠੀ ਹੋਈ ਆ, ਮੀਂਹ ਵੀ ਮੱਠਾ ਹੋਇਆ। ਇਹ ਵੀ ਰੁੱਖਾਂ ਨੂੰ ਜਿਹੜੇ ਮੈਂ ਪੌਦੇ ਲਾਏ ਸੀ ਨਾ ਦਿਖਾਈ ਇਦਾਂ ਕਰਕੇ ਆ ਪੌਦਿਆਂ ਨੂੰ ਤਾਂ ਹੈ ਚੰਗਾ, ਫੁੱਲ ਲਾਏ ਪੌਦੇ ਛਾਂ ਵਾਲੇ ਲਾਏ ਤੇ ਉਹ ਸਾਰੇ ਪੌਦਿਆਂ ਨੂੰ ਤਾਂ ਪਾਣੀ ਮੀਂਹ ਬੜਾ ਚੰਗਾ। ਇਹ ਤਾਂ ਇਦਾਂ ਹੀ ਵੀ ਜਿੱਦਾਂ ਖਾਦ ਪਾਤੀ ਮੀਂਹ ਨੂੰ ਪੌਦੇ ਇਦਾਂ ਲੈਂਦੇ ਆ। ਅਮਰੂਦਾਂ ਮਰਾਦਾਂ ਦੇ ਬੂਟੇ ਲਾਏ ਸਾਰੇ, ਉਹ ਵੀ ਅੱਲਾ ਕਰੇ ਫਾਇਦਾ ਦੇਣਗੇ, ਆ ਬਾਰਿਸ਼ ਫਾਇਦਾ ਦਊਗੀ ਉਹਨਾਂ ਨੂੰ। ਬਾਕੀ ਡੰਗਰਾਂ ਦਾ ਤੁਹਾਨੂੰ ਦਿਖਾ ਦਿੰਦਾ ਮਾਲਵਾ ਲੈ ਆ ਇਹਨੂੰ ਕਰਕੇ ਦਿਖਾ ਟਾਣੇ ਟੁੱਟਿਆ ਜੀ। ਆ ਉੱਥੇ ਪਰਨਾਲਾ ਤੇ ਪਰਨਾਲਾ ਹਜੇ ਮਾਰੋ ਮਾਰ ਚੱਲ ਰਿਹਾ। ਥੋੜੇ ਦੇ ਮੋਬਾਈਲ ਐ ਨੂੰ ਕਰ ਲਾ ਵੀ ਉਹਦੇ 'ਚ ਮੀਂਹ ਵੇਚਣਾ ਵੜ ਗਈ। ਉਹ ਦੇਖ ਡੰਗਰ ਬੈਠੇ ਆ ਨਾ, ਬੱਲੇ ਬੱਲੇ ਡੰਗਰਾਂ ਇਹ ਤਾਂ ਗੋਡੇ ਗੋਡੇ ਪਾਣੀ ਆ ਗਏ ਤੇ ਸੁਰਲੀ ਵੀ ਪਾਣੀ ਦੀ ਭਰ ਗਈ। ਡੰਗਰਾਂ ਦਾ ਤਾਂ ਔਖਾ ਹੋ ਗਿਆ ਹੁਣ। ਇਹ ਤਾਂ ਭਾਵੇਂ 8 ਦਿਨ ਨਾ ਸੋਹਣ ਹਲੂਆ ਮੁੱਕੇ ਜਿਹੜਾ ਹੇਠਾਂ ਬਣਿਆ ਨਾ ਇਹ ਨਹੀਂ ਮੁੱਕਦਾ 8 ਦਿਨ। ਅਗਲਾ ਮਸੇ ਸੁੱਕਿਆ ਸੀ, ਅੱਗੇ ਮੀਂਹ ਪਿਆ ਸੀ ਤੇ ਹੁਣ ਨਵਾਂ ਆ ਗਿਆ। ਚਲੋ ਮਾਲਕ ਦੇ ਰੰਗ ਹੈ ਜੀ। ਇਹ ਮੈਂ ਅੱਜ ਔਖਾ ਸੌਖਾ ਹੋ ਕੇ ਨਾ ਤੇ ਹੈ ਤਾਂ ਡਰ ਸੀ ਮੈਨੂੰ ਜਿਵੇਂ ਹਵਾ ਚੱਲ ਰਹੀ ਸੀ, ਟਾਹਣੇ ਟੁੱਟ ਰਹੇ ਸੀਗੇ ਤੇ ਮੈਂ ਕਿਹਾ ਵੀ 16 ਅੰਦਰ ਹੀ ਆਪਣੀ ਥਾਂ ਨਾ ਛੱਡ ਜੇ। ਪਰ ਫਿਰ ਵੀ ਮੈਂ ਖਲੋਤਾ ਰਿਹਾ। ਮੈਂ ਕਿਹਾ ਵੀ ਤੁਹਾਡੇ ਤੱਕ ਵੀਡੀਓ ਮੈਂ ਪਹੁੰਚਾਉਣੀ ਆ ਜਿੱਦਾਂ ਦੀ ਵੀ ਬਣੀ ਤੇ ਉਹ ਮੈਂ ਤੁਹਾਡੇ ਤੱਕ ਪਹੁੰਚਾਤੀ ਆ। ਤੇ ਹੁਣ ਦੇਖਦੇ ਆ ਜੇ ਤਾਂ ਸਾਡੀ ਉਹ ਸ਼ਿਮਲਾ ਮਿਰਚ ਹੁਣ ਲਾਈ ਤੇ ਉਹ ਫਿਰ ਤੁਹਾਨੂੰ ਪਹੁੰਚਾ ਦਿੰਦੇ ਆ। ਹਾਂ ਇਹ ਟੋਟੇ ਨੂੰ ਮੈਂ ਜਾਂ ਗਾਂਹ ਲਾ ਦੂੰਗਾ ਜਾਂ ਪਿਛਾਂ ਲਾ ਦੂੰਗਾ, ਵਿੱਚ ਲਾਊਂਗਾ ਜ਼ਰੂਰ ਹੈ। ਚੱਲ ਲਓ ਜੀ 1 ਕਿੱਲਾ ਜਿਹੜਾ ਮੱਕੀ ਦਾ ਸੀ ਨਾ ਐਡਾ ਐਡਾ ਇੱਥੇ ਤੱਕ ਆਉਂਦਾ ਸੀਗਾ, 3-3 ਫੁੱਟ ਦੀ ਸੀ। ਉਹ ਤਾਂ ਡੇਗ ਗਈ ਇੱਥੇ ਦੇਖ ਜੀ, ਤੂੰ ਦਿਖਾ ਦੇ ਲਾਗੇ ਕਰਕੇ ਦਿਖਾ ਦੇ। ਉਹ ਤਾਂ ਲੰਬੀ ਪੈ ਗਈ। ਜਿਹੜੀ ਆਪਣੀ ਸੈਲਜ ਵਾਲੀ ਵੱਡੀ ਮੱਕੀ ਆ ਉਹ ਅੱਲਾ ਕਰੇ ਹਜੇ ਤੱਕ ਖੜੀ ਆ। ਚਰੀ ਦਾ ਪੱਟੇ ਆ ਇਹ ਬਚ ਗਿਆ। ਉਹ ਬਾਜਰਾ ਵੀ ਲੰਬਾ ਪੈ ਗਿਆ ਬਾਜਰੇ ਦੇ। ਆ ਇੱਥੇ ਤੱਕ ਖਲੋ ਕੇ ਨਾ ਇੱਥੇ ਤੱਕ ਖਲੋ ਕੇ ਉਹ ਟਾਲੀਆਂ ਦੇ ਵਿੱਚੋਂ ਦਿਖਾਓ ਗਾਚਾ ਲੰਬਾ ਪਿਆ। ਦਿਖਾ ਦੇ ਆ ਦਿਖਾ ਆ ਗਾਚਾ ਪਿਆ ਲੰਬਾ। ਗੱਲ ਕਰ ਅਸੀਂ ਪਿੱਛੇ ਨੂੰ ਹੋ ਜਿਹੜੇ ਤੁਸੀਂ ਆ ਦੇਖ ਰਹੇ ਆ ਤੇਲ, ਇਹ ਤਾਂ ਹੁਣ ਉਂਝ ਹੀ ਨਾ ਦਿਖਣ ਤੇ ਚੰਗਾ ਜਿਨ੍ਹਾਂ ਨੇ ਲਹੂ ਪੀ ਲਿਆ ਵੀ ਅੱਗੇ ਮੀਂਹਾਂ ਦੇ ਵਿੱਚੋਂ ਇਹ ਜੰਮ ਗਏ ਸੀਗੇ ਵਿੱਚੋਂ ਝਾੜ ਕੇ ਕੱਢਿਆ। ਪਰ ਜਿਹੜੇ ਵੀ ਵਿੱਚੋਂ ਝਾੜੇ ਹੋਏ ਜੰਮੇ ਹੋਏ ਵੱਖਰੇ ਕੀਤੇ ਉਹਨਾਂ ਨੂੰ ਛਾਣਿਆ ਚੁਣਿਆ, ਵਿੱਚੋਂ ਜਿਹੜੇ ਸਬੂਤੇ ਦਾਣੇ ਨਿਕਲੇ ਉਹਨਾਂ ਦਾ ਗਾਹ ਰੇਟ ਦਿੰਦੇ।
ਸਾਡੇ ਵੱਲੋਂ ਇਹਨਾਂ ਤੇ ਮੀਂਹ ਪਵੇ ਨਾ ਪਵੇ, ਇਹ ਜਿੱਦਾਂ ਸਾਡੇ ਲਾ ਤਲਕੀ ਇਹਨਾਂ ਨਾਲ ਸਾਡੇ ਕੁਛ ਨਹੀਂ ਲੱਗਦੇ, ਇਹ ਪਏ ਆ ਤਾਂ ਪਏ ਰਹਿ। ਇਹਨਾਂ ਤਿੱਲਿਆਂ ਚੋਂ ਤਾਂ ਕੁਛ ਨਹੀਂ ਬਚਿਆ। ਅੱਛਾ ਮੂੰਜੀ ਹੈ, ਹਾਂ ਮੂੰਜੀ ਨੂੰ ਤਾਂ ਫਾਇਦਾ, ਮੂੰਜੀ ਤਾਂ ਲਹਿਰਾਂ ਪਹਿਲਾਂ ਬਣੀਆਂ, ਮੂੰਜੀ ਨੂੰ ਲੱਗਿਆ ਬੋਰਡ ਲੱਗਿਆ, ਉਹ ਵੀ ਫੁੱਲ ਲੱਗਿਆ। ਮੈਂ ਬਲਕਿ ਤੁਹਾਨੂੰ ਦਿਖਾਉਣਾ, ਥੋੜ੍ਹਾ ਜਿਹਾ ਮੀਂਹ ਰੁਕਦਾ ਮੈਂ ਤੁਹਾਨੂੰ ਜਾ ਕੇ ਮੂੰਜੀ ਦਿਖਾ ਦਿੰਦਾ। ਮੂੰਜੀ ਵੀ ਦਿਖਾਉਣਾ ਤੇ ਜਿਹੜੀਆਂ ਫਸਲ ਬਾੜੀ ਕੋਈ ਡਿੱਗੀ ਢੱਡੀ ਜਿੱਦਾਂ ਦੀ ਹੈ ਉਹ ਵੀ ਤੁਹਾਡੇ ਤੱਕ ਪਹੁੰਚਾਉਣਾ। ਤੇ ਇੱਥੇ ਬੰਦ ਕਰ ਲਾ। ਅੱਛਾ ਜੀ, ਸ਼ਾਹ ਸਰੋਇਆ ਸਾਹਿਬ ਤੁਸੀਂ ਪਾ ਰਹੇ ਸੀ ਅੱਜ ਪਨੀਰੀ, ਤੇ ਬਾਰਿਸ਼ ਵੀ ਆ ਗਈ ਆ, ਕੰਮ ਤਾਂ ਵਕਤੀ ਤੌਰ ਤੇ ਗਿਆ ਰੁਕ, ਤੇ ਕੁਛ ਪਾਈ ਵੀ ਆ ਤੁਸੀਂ, ਇਹ ਕਿਸ ਚੀਜ਼ ਦੀ ਪਨੀਰੀ ਪਾ ਰਹੇ ਆ? ਅਸੀਂ ਜੀ ਸ਼ਿਮਲਾ ਮਿਰਚ ਦੀ ਪਨੀਰੀ ਪਾ ਰਹੇ ਹਾਂ। ਹੁਣ ਸੀਜ਼ਨ ਸ਼ੁਰੂ ਆ ਟਨਲ ਦਾ, ਅੱਛਾ, ਤੇ ਸਭ ਤੋਂ ਪਹਿਲਾਂ ਅਸੀਂ ਸ਼ਿਮਲਾ ਦੀ ਸ਼ੁਰੂ ਕੀਤੀ ਆ। ਉਸ ਤੋਂ ਬਾਅਦ ਜਿਵੇਂ ਜਿਵੇਂ ਹੁਣ 1-2 ਦਿਨ ਤੱਕ ਸਬਜ਼ ਮਿਰਚ ਦੀ, ਅੱਛਾ, ਫਿਰ ਬੈਂਗਣ ਦੀ, ਫਿਰ ਟਮਾਟਰ ਦੀ, ਇਹ ਸਿਲਸਿਲਾ ਚੱਲਦਾ ਰਹੇਗਾ ਹੁਣ। ਅੱਛਾ। ਇਹ ਦੱਸੋ ਕਿ ਇਹ ਜਿਹੜੀ ਸ਼ਿਮਲਾ ਮਿਰਚ ਆ, ਇਹ ਕਿਹੜੀ ਟਰੇ 'ਚ ਲਗਾ ਰਹੇ ਆ? ਇਹ ਅਸੀਂ ਲਗਾ ਰਹੇ 128 ਖਾਨੇ ਵਾਲੀ ਟਰੇ। ਅੱਛਾ, 128 ਖਾਨੇ ਵਾਲੀ ਟਰੇ। ਇਹਦੇ 200 ਖਾਨੇ ਵੀ ਹੁੰਦੇ ਆ ਹੂੰ, ਤੇ 128 ਖਾਨਾ ਵੀ ਹੁੰਦਾ। ਇਹ ਜਿਹੜੀ ਸ਼ਿਮਲਾ ਮਿਰਚ ਆ, ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ 128 ਖਾਨੇ ਚ ਲਗਾਉਣ। ਕਿਉਂਕਿ ਵੈਸੇ ਤਾਂ 32 ਤੇ 50 ਤੇ 72 ਵੀ ਖਾਨੇ ਹੁੰਦੇ ਆ, ਲੇਕਿਨ 128 ਨਾਰਮਲ ਆ। ਇਹ ਜੇ ਪੌਦੇ ਦਾ ਤਣਾ ਠੀਕ ਰਹਿੰਦਾ, ਮਜ਼ਬੂਤ ਹੋ ਜਾਂਦਾ। ਜਿਹੜੀ 200 ਖਾਨੇ ਆ ਉਹ ਫਿਰ ਬਹੁਤੇ ਜ਼ਿਆਦਾ ਬਰੀਕ ਹੋ ਜਾਂਦਾ, ਛੋਟਾ ਹੋ ਤਣਾ ਜਾਂਦਾ। ਬਰੀਕ ਹੋ ਜਾਂਦਾ। ਅੱਛਾ, ਇਹ ਕਿੰਨੇ ਦਿਨਾਂ 'ਚ ਪਨੀਰੀ ਜਿਹੜੀ ਹੈ ਨਾ ਤਿਆਰ ਹੋਏਗੀ? ਇਹ ਪਨੀਰੀ ਇਨਸ਼ਾਅੱਲਾ ਤਾਲਾ ਅੱਜ ਤੋਂ 30 ਦਿਨ ਬਾਅਦ 35 ਦਿਨ ਬਾਅਦ ਤਿਆਰ ਆ, ਸ਼ਿਫਟਿੰਗ ਵਾਸਤੇ ਤਿਆਰ ਹੋ ਜਾਣੀ। ਅੱਛਾ, 30 ਤੋਂ 35 ਦਿਨਾਂ 'ਚ। ਅੱਛਾ, ਤੁਸੀਂ ਇੱਕ ਇਹ ਸ਼ਾਇਦ ਦੱਸੋ ਵੀ ਇਹਦੇ ਤੇ ਕਿੰਨਾ ਪੌਦਾ ਲੱਗਦਾ ਵਾ ਕਿੱਲੇ 'ਚ? ਇਹ ਜਿਹੜਾ ਸ਼ਿਮਲਾ ਮਿਰਚ ਹੈ ਨਾ, ਇਹਦਾ ਪੌਦਾ ਲੱਗਦਾ 13 ਤੋਂ 14 ਇੰਚ ਤੇ। ਹੂੰ, 13 ਤੋਂ 14 ਇੰਚ ਤੇ ਪੌਦਾ ਲੱਗਦਾ ਇਹਦਾ। ਅੱਛਾ, ਤੇ ਇਹ ਜਿਹੜੇ 128 ਖਾਨੇ ਆ, ਇਹ ਪੀਟ ਮਾਊਸ ਆ। 2 ਪੀਟ ਮਾਊਸ ਹੋਣ, 2.5 ਜਿਹੜੇ ਬੈਗ ਆ, 2.5 ਬੈਗ ਜਿਹੜੇ ਆ ਇਹਦੇ 1 ਏਕੜ ਵਾਸਤੇ ਕਾਫੀ ਹੁੰਦੇ ਆ। ਤੇ ਇੱਕ ਬੈਗ ਕਿੰਨੇ ਦਾ ਆਂਦਾ ਵਾ? ਇਹ ਇਸ ਟਾਈਮ ਬੈਗ ਦਾ ਹੈਗਾ 7500 ਰੁਪਏ ਰੇਟ ਹੈਗਾ ਮਾਰਕੀਟ ਅੱਛਾ, 7500, 15 17,500 ਰੁਪਏ ਦਾ, ਯਾਨੀ ਕਿ ਜਿਹੜਾ ਨਾ ਫੀਡ ਮੌਸ ਪੈ। ਫੀਡ ਮਾਊਸ ਦਾ ਬੈਗ ਆ ਗਿਆ। ਤੇ ਇਹ ਟਰੇਆਂ ਕਿੰਨੀਆਂ ਲੱਗਣਗੀਆਂ ਇਹਦੇ ਤੇ ਤਕਰੀਬਨ? ਇਹਦੇ ਤੇ ਤਕਰੀਬਨ 13 ਤੋਂ 14000 ਪੌਦਾ ਲੱਗ ਜਾਂਦਾ। 13 ਤੋਂ 14 ਉਹਨੂੰ 128 ਖਾਨੇ ਤੋਂ ਤਕਸੀਮ ਕਰੋਗੇ, ਟਰੇਆਂ ਆ ਜਾਣਗੀਆਂ। ਤਕਰੀਬਨ 120 ਟਰੇ ਦੇ ਕਰੀਬ ਆ ਜਾਏਗੀ। ਲੱਗੇਗੀ। ਤੇ 35 ਕੁ ਦਿਨਾਂ 'ਚ ਤਿਆਰ ਹੋਏਗੀ। ਇਹ ਤਕਰੀਬਨ 30 ਤੋਂ 35 ਦਿਨਾਂ 'ਚ ਰੈਡੀ ਹੋ ਜਾਂਦੀ ਹੈ। ਅੱਛਾ, ਇਹ ਬੀਜ ਤੁਸੀਂ ਕਿਸ ਰੇਟ ਤੇ ਲਿਆ ਵਾ? ਇਹ ਬੀਜ ਦੇ ਤਾਂ ਮੁxtਲਿਫ ਰੇਟ ਆ। ਸ਼ਿਮਲਾ ਦਾ ਬੀਜ 3000 ਰੁਪਏ ਤੋਂ ਸਟਾਰਟ ਹੁੰਦਾ, ਇਹ 6000 ਰੁਪਏ ਤੱਕ ਰੇਟ ਇਹਦਾ। ਮੁxtਲਿਫ ਕੰਪਨੀ ਦਾ ਮੁxtਲਿਫ ਰੇਟ ਆ। ਜਿਵੇਂ ਜਿਵੇਂ ਕੰਪਨੀ ਦੇ ਬੀਜ ਅੱਛੇ ਆ, ਉਸ ਹਿਸਾਬ ਨਾਲ ਰੇਟ ਵੀ ਅੱਛਾ ਹੈ। ਅੱਛਾ, 3000 ਤੋਂ ਲੈ ਕੇ 6000 6000 ਤੱਕ ਇੱਕ ਪੈਕਟ 10 ਗ੍ਰਾਮ ਦਾ ਪੈਕਟ ਹੁੰਦਾ। ਉਹਦੇ ਤਕਰੀਬਨ 1000 ਬੀਜ ਹੁੰਦਾ, ਜਾਂ ਕਿਸੇ ਚ 1200 ਨਿਕਲਿਆ। ਤੇ ਇਹਦੇ 'ਚ ਕਿੰਨੇ ਹਜ਼ਾਰ ਤੁਸੀਂ ਦੱਸਿਆ ਸੀ ਪਹਿਲੇ ਬੀਜ ਲੱਗਦਾ ਵਾ? ਕੋਈ ਇਹ ਟਰੇ ਦੇ ਏਕੜ ਦੇ ਵਿੱਚ ਹਾਂ 13 ਤੋਂ 14000 ਜਿਹੜਾ ਨਾ। 13 ਤੋਂ 14 ਪੈਕਟ, ਯਾਨੀ ਕਿ ਇਹਦਾ ਮਤਲਬ ਲੱਗਦੇ ਆ ਉਹਦੇ ਬੀਜ ਦੇ। ਹਾਂਜੀ, ਤਕਰੀਬਨ 15 ਪੈਕਟ ਤੁਸੀਂ ਲਗਾਉਣੇ ਚਾਹੀਦੇ ਤੁਹਾਨੂੰ ਪਨੀਰੀ ਵਾਸਤੇ। ਤਾਂ ਕਿ ਉਹ ਅਗਰ ਜ਼ਾਇਆ ਜਰੀਮੀਨੇਸ਼ਨ ਕੋਈ ਵਾਧਾ ਘਾਟਾ ਹੋ ਸਕਦਾ ਜਾਂ ਕੋਈ ਮਸਲਾ ਬਣ ਜੇ, ਤੇ ਉਹ ਤੁਹਾਡੇ 14 ਜਿਹੜੇ ਆ ਨਾ, ਇਹ 14000 ਪੌਦਾ ਤੁਹਾਡਾ ਰੈਡੀ ਹੋਏ। ਅੱਛਾ, ਤੁਹਾਡੇ 15 ਪੈਕਟ ਫਿਰ ਕਿਤਨੇ ਕਦੇ ਆਏ ਆ? ਸਾਡੇ ਆਏ ਜੀ 90000 ਰੁਪਏ ਦੇ, 6000 ਦਾ ਪੈਕਟ ਆਇਆ। 6000 ਦਾ ਪੈਕਟ, 90000 ਦਾ ਤਾਂ ਜਿਹੜਾ ਵਾ ਨਾ, ਹਾਂਜੀ, ਇਹ ਬਣ ਗਿਆ ਬੀਜ। ਸੀਡ ਆ ਗਿਆ। ਹਾਂਜੀ, ਤੇ ਉਹਦੇ ਤੇ ਫਿਰ ਕੋਈ 20000 ਦੇ ਨੇੜੇ ਅਸੀਂ 2-3 ਵੈਰਾਈਟੀਆਂ ਲਾਈਆਂ। ਇੱਕ 90000 ਵਾਲਾ ਵੀ ਲਾਇਆ, ਅੱਛਾ ਇੱਕ 5000 ਦਾ ਪੈਕਟ ਆਇਆ ਉਹ ਵੀ ਲਗਾਇਆ, ਅੱਛਾ ਇੱਕ 4000 ਦਾ ਵੀ ਲਾਇਆ। ਅੱਛਾ, ਠੀਕ ਹੈ। 4 ਤੋਂ 5 ਵੈਰਾਈਟੀਆਂ ਲਾਈਆਂ ਅਸੀਂ 4 ਤੋਂ 5 ਸ਼ਿਮਲਾ ਦੀਆਂ। ਮੈਂ ਇਹ ਕਹਿ ਰਿਹਾ ਸੀ ਕਿ ਇਹਦੇ ਚਲੋ ਇਹ 90000 ਦਾ ਅਸੀਂ ਕੈਲਕੂਲੇਟ ਕਰਨੀ ਹੈ ਕਿ 90000 ਦਾ ਤਾਂ ਆ ਗਿਆ ਬੀਜ। ਹਾਂਜੀ, ਫਿਰ ਦੂਸਰਾ ਇਹਦੇ ਚ ਕੋਈ 20000 ਦੇ ਨੇੜੇ ਜਿਹੜਾ ਵਾ ਨਾ, ਉਹ ਫੀਡ ਮਾਊਸ ਆ ਗਈ। ਤੇ ਬਾਕੀ ਇਹਦੇ ਚ ਟਰੇਆਂ ਦਾ ਵੀ ਖਰਚਾ ਜਿਹੜਾ ਵਾ ਨਾ, 100 ਇੱਕ ਟਰੇ ਕਿੰਨੇ ਦੀ ਆਉਂਦੀ ਹੈ? ਇੱਕ ਟਰੇ ਤਕਰੀਬਨ 75 ਤੋਂ 80 ਰੁਪਏ ਦੀ ਟਰੇ ਆ ਇਹ। ਹਾਂ, ਤੇ 100 ਟਰੇ ਜਿਹੜੀ ਆ 7500 ਦੀ ਆ, 8000 ਰੁਪਏ ਦੀ ਹੋ ਗਈ। ਹਾਂ 7500 ਦੀ ਇਹ ਹੋ ਗਿਆ ਖਰਚਾ। ਤੇ ਲੇਬਰ ਦਾ ਕਿੰਨਾ ਕੁ ਖਰਚਾ ਵਾ? ਲੇਬਰ ਦਾ ਲਗਵਾਉਣ ਦਾ ਤੁਹਾਡਾ ਖਰਚਾ ਕੋਈ ਨਹੀਂ ਹੈਗਾ, ਕੋਈ 3000 ਰੁਪਏ ਦਾ ਪਰ ਏਕੜ ਦਾ ਖਰਚਾ ਆ ਜਾਂਦਾ ਲਾਉਣ ਦਾ। ਯਾਨੀ ਕਿ ਕੋਈ 1,20,25,000 ਰੁਪਈਆ ਜਿਹੜਾ ਵਾ ਨਾ, ਇਹ ਪਨੀਰੀ ਤਿਆਰ ਕਰਨ ਚ ਲੱਗਦਾ ਪਨੀਰੀ ਜੀ। ਤਿਆਰ ਕਰ, ਬਲਕਿ ਪਨੀਰੀ ਪਾਣ ਚ ਤਿਆਰ ਕਰਨ ਚ ਨਹੀਂ। ਪਾਣ ਚ, ਹਾਂਜੀ। ਉਸ ਤੋਂ ਬਾਅਦ ਇਹਦੀ ਜਿਹਨਾਂ ਨੂੰ NPK ਸਪਰੇਅ ਕਰਨੇ ਆ, ਜਾਂ ਫੰਜਾਸਾਈਡ ਸਪਰੇਅ, ਹਰ 2 ਦਿਨਾਂ ਤੋਂ ਬਾਅਦ ਫੰਜਾਸਾਈਡ ਸਪਰੇਅ ਕਰਨਾ ਪੈਣਾ। ਤੇ ਵਾਈਟ ਫਲਾਈ ਦਾ ਵੀ ਅਟੈਕ ਹੈ, ਮੌਸਮ ਆ ਹੁਣ, ਵਾਈਟ ਫਲਾਈ ਦੇ ਸਪਰੇਅ ਕਰਨੇ ਪੈਣੇ ਇਹਨੂੰ। ਉਹ ਜਿਹੜਾ ਖਰਚਾ ਪਾ ਕੇ ਨਾ ਤਕਰੀਬਨ ਇਹ ਇੱਕ 10-12 ਰੁਪਏ ਦਾ ਪੌਦਾ ਸਾਨੂੰ ਘਰ ਪੈ ਜਾਂਦਾ ਹੈ। ਅੱਛਾ, ਤੇ ਜੇ ਕੋਈ ਭਾਈ ਤੁਹਾਡੇ ਕੋਲ ਲੈਣਾ ਚਾਹਵੇ ਪੌਦੇ,
ਤੇ ਉਹਦਾ ਕਿਸ ਤਰ੍ਹਾਂ ਪੌਦਿਆਂ ਦਾ ਕਰੋਗੇ ਤੁਸੀਂ? ਉਹ ਫਿਰ ਜਿਵੇਂ ਜਿਹੜਾ ਉਹ ਦੋਸਤ ਕਹੇਗਾ ਪੌਦੇ ਉਹਦੇ ਹਿਸਾਬ ਨਾਲ ਫਿਰ ਰੇਟ ਬਣ ਜਾਂਦਾ। ਅੱਛਾ ਅਗਰ ਤਾਂ ਇੱਕ ਇੱਕ ਬੀਜ ਹੀ 10 ਰੁਪਏ ਦਾ ਆ, ਇੱਕ ਬੀਜ 5 ਰੁਪਏ ਦਾ, ਠੀਕ ਆ। ਉਹਦੇ ਹਿਸਾਬ ਨਾਲ ਫਿਰ ਕੈਲਕੂਲੇਸ਼ਨ ਕਰਕੇ ਡਿਸਾਈਡ ਕਰ ਲੈਂਦਾ ਕਿੰਨੇ ਦਾ ਪੌਦਾ। ਅੱਛਾ ਅੱਛਾ ਠੀਕ ਹੈ, ਯਾਨੀ ਕਿ ਉਹ ਜਿੰਨਾ ਮਹਿੰਗਾ ਬੀਜ ਹੋਏਗਾ ਹਾਂਜੀ, ਉਸ ਹਿਸਾਬ ਸੇ। ਉਸ ਹਿਸਾਬ ਤੇ ਅਗਰ ਕੋਈ ਦੋਸਤ ਯਾਨੀ ਕਿ ਲੈਣਾ ਚਾਹਵੇ ਤੇ ਉਹ ਤੁਹਾਨੂੰ ਐਡਵਾਂਸ ਪੈਸੇ ਉਹਦੇ ਕੁਝ ਦੇਵੇ ਬੀਜ ਵਾਲੇ ਖਰਚੇ ਦੇ, ਤੇ ਤੁਸੀਂ ਉਹ ਫਿਰ ਆਰਡਰ ਹਾਂਜੀ, ਤੇ ਅਗਰ ਕਰ ਕਿਸੇ ਨੇ ਲਾਣਾ ਤੇ ਬੀਜ ਦੇ ਪੈਸੇ ਦੇ ਦੇਵੇ ਤਾਂ ਕਿ ਉਹਨੂੰ ਵੀ ਪਤਾ ਵੀ ਲੈਣੀ ਆ, ਸਾਨੂੰ ਪਤਾ ਵੈਸੇ ਲਾਣੀ ਆ। ਤੁਹਾਡੀ ਵੀ ਜ਼ਿੰਮੇਵਾਰੀ ਹੋ ਜੇ ਤੇ ਉਹਦੀ ਵੀ ਅਗਰ ਜ਼ਿੰਮੇਵਾਰੀ। ਕਿਸੇ ਨੇ ਵੈਸੇ ਵੀ ਕੋਈ ਮਸ਼ਵਰਾ ਲੈਣਾ ਹੋਵੇ, ਅੱਛਾ ਨਹੀਂ ਖੁਦ ਲਗਾਉਣਾ ਚਾਹੁੰਦਾ ਹੋਵੇ, ਉਹ ਵੀ ਪੁੱਛ ਸਕਦਾ, ਉਹਨੂੰ ਡਿਟੇਲ ਪੂਰੀ ਦੇ ਦਾਂਗੇ ਕਿਵੇਂ ਕਿਵੇਂ ਲੱਗਦਾ ਹੈ, ਕੀ ਸਹੂਲਤ ਗੱਲ ਦੀ। ਪਹਿਲਾਂ ਤੁਸੀਂ ਗੋਭੀ ਦੀ ਪਨੀਰੀ ਲਾਈ ਆ, ਹਾਂਜੀ ਹੁਣ ਇਹ ਸ਼ਿਮਲਾ ਮਿਰਚ ਦੀ ਪਾਣ ਲੱਗੇ ਆ, ਹਾਂਜੀ, ਸ਼ਿਮਲਾ ਦੀ ਖਾਣ। ਤੇ ਹੁਣ ਦੂਸਰੀਆਂ ਆਉਣ ਵਾਲੀ ਟਾਈਮ 'ਚ ਕਿਹੜੀਆਂ ਬਸ ਅਸੀਂ ਕਾਜ ਸਟਾਰਟ ਕੀਤਾ ਸੀ, ਕੱਲ ਵੀ ਬਾਰਿਸ਼ ਆ ਗਈ, ਅੱਜ ਵੀ ਬਾਰਿਸ਼ ਆ ਗਈ ਆ। ਉਹ ਹੁਣ 5 ਦਿਨਾਂ 7 ਦਿਨਾਂ 'ਚ ਸਾਰਾ ਕੰਪਲੀਟ ਕਰ ਦੇਣਾ। ਉਹਦੇ 'ਚ ਅਸੀਂ ਸ਼ਿਮਲਾ ਮਿਰਚ ਦੀ ਲਗਾਵਾਂਗੇ ਪਹਿਲਾਂ, ਉਸ ਤੋਂ ਬਾਅਦ ਅਸੀਂ ਸਬਜ਼ ਮਿਰਚ ਦੀ, ਫਿਰ ਬੈਂਗਣ ਦੀ, ਐਂਡ ਤੇ ਟਮਾਟਰ ਦੀ ਪਨੀਰੀ ਪਾਵਾਂਗੇ। ਯਾਨੀ ਕਿ ਇਹ ਸਾਰੀਆਂ ਪਨੀਰੀਆਂ ਤੁਹਾਡੇ ਕੋਲ ਜਿਹੜਾ ਵਾ ਨਾ ਆਪਣੇ ਲਈ ਵੀ ਤੇ ਆਪਣੇ ਲਈ ਲਾਵਾਂਗੇ ਤੇ ਦੋਸਤਾਂ ਵਾਸਤੇ ਵੀ ਅਗਰ ਜੇ ਲਾਵਾਂਗੇ। ਕੋਈ ਦੋਸਤ ਵਿਲਿੰਗ ਹੋਵੇ ਤੇ ਉਹ ਵੀ ਯਾਨੀ ਕਿ ਤੁਹਾਨੂੰ ਜਿਹੜਾ ਵਾ ਨਾ ਕਹਿ ਸਕਦਾ ਵਾ। ਤੇ ਇਹ ਦੱਸੋ ਵੀ ਇਹਦਾ 1.25 ਲੱਖ ਰੁਪਈਆ, ਬਲਕਿ 1.25 ਲੱਖ ਕੀ 1.5 ਲੱਖ ਰੁਪਈਆ ਦਾ ਤਕਰੀਬਨ ਪਨੀਰੀ ਦਾ ਹੀ ਹੋ ਗਿਆ, ਤੇ ਬਾਕੀ ਕਿੰਨਾ ਕੁ ਖਰਚਾ ਜਿਹੜਾ ਵਾ ਨਾ ਸ਼ਿਮਲਾ ਮਿਰਚ ਦਾ ਬਣਦਾ ਵਾ, ਟਨਲ ਵਗੈਰਾ? ਬਾਕੀ ਟਨਲ ਦਾ ਖਰਚਾ ਤਾਂ ਤਕਰੀਬਨ ਸੇਮ ਹੀ ਹੈ ਇਹਦਾ ਸਬਜ਼ ਮਿਰਚ ਦਾ। 600 ਤੋਂ 700 ਸੋਟੀ ਲੱਗਦੀ ਹੈ, ਇਹਦੀ 14 ਫੁੱਟ ਦੀ ਲਾ ਲਓ, 16 ਫੁੱਟ ਦੀ ਲਾ ਲਓ, ਉਹ 60 ਰੁਪਏ ਰੇਟ ਆ ਦਾ ਮਾਰਕੀਟ ਵਿੱਚ ਇੱਕ ਸਟਿਕ ਦਾ। ਠੀਕ ਹੈ, ਉਹ 700 ਨੂੰ ਤੁਸੀਂ ਕੈਲਕੂਲੇਸ਼ਨ ਕਰ ਸਕਦੇ ਹੋ ਕਿੰਨੇ ਰੁਪਏ ਦੀ ਬਣਦੀ ਆ। ਠੀਕ ਹੈ। 1 ਲੱਖ ਦਾ ਛਾਪਰ ਬਣਨਾ ਇਹਦਾ, ਨੀਚੇ ਵਾਲਾ ਵੀ ਮਲਚਿੰਗ ਵਾਸਤੇ ਵੀ ਤੇ ਉੱਪਰਲਾ ਵੀ। ਯਾਨੀ ਕਿ ਦੋਨੇ ਛਾਪਰ ਜਿਹੜੇ ਆ ਲੱਖ ਕੁ ਰੁਪਏ ਲੱਖ ਦੇ। ਰੁਪਏ ਦੇ ਬਣਨੇ ਆ ਤਕਰੀਬਨ, ਅਪਰੋਕਸੀਮੇਟਲੀ, ਜਾਂ ਕੋਈ 5-7 ਹਜ਼ਾਰ ਉੱਤੇ ਚਲਾ ਗਿਆ ਥੱਲੇ ਆ ਤੇ ਗਿਆ। 7 ਸੋਟੀ ਜਿਹੜੀ ਆ 600 ਤੋਂ 700, ਕਿਸੇ ਦਾ ਕੋਈ ਏਕੜ ਬੜਾ ਵੀ ਹੁੰਦਾ ਨਾ, ਇੱਕ ਨਾਲ ਜ਼ਿਆਦਾ ਬਣ ਗਿਆ। ਤੇ ਇੱਕ ਸੋਟੀ ਕਿੰਨੇ ਦੀ? 60 ਰੁਪਏ ਦੀ? 60 ਰੁਪਏ, 55 ਰੁਪਏ ਤੋਂ 60 ਰੁਪਏ ਤੱਕ ਰੇਟ 60 ਰੁਪਏ ਦੀ ਰੋਟੀ। ਆਪਣੀ ਆਪਣੀ ਮਾਰਕੀਟ ਦਾ ਰੇਟ ਹੁੰਦਾ। ਇਹ ਯਾਨੀ ਕਿ ਮੇਜਰ ਖਰਚਾ ਜਿਹੜਾ ਵਾ ਨਾ ਇਹ ਸੋਟੀ ਤੇ ਛਾਪਰ ਦਾ ਵਾ, ਸੋਟੀ ਤੇ ਛਾਪਰ ਤੇ ਪਨੀਰੀ ਦਾ ਖਰਚਾ ਪਨੀਰੀ ਹੈ। ਦਾ। ਠੀਕ ਹੈ। ਉਸ ਤੋਂ ਬਾਅਦ ਫਿਰ ਜਿਹੜੀ ਆ ਜ਼ਮੀਨ ਖਾਦ ਦੀ- ਤੇ ਜ਼ਮੀਨ ਦੀ ਤਿਆਰੀ ਤਾਂ ਕੋਈ ਨਹੀਂ, 25-30 ਹਜ਼ਾਰ 'ਚ ਹੋ ਜਾਂਦੀ ਆ। ਠੀਕ ਹੈ। ਉਸ ਤੋਂ ਬਾਅਦ ਮੇਜਰ ਜਿਹੜਾ ਇਹਦਾ ਨਾ ਫੰਜੀਸਾਈਡ ਸਪਰੇਆਂ ਬਹੁਤ ਕਰਨੀਆਂ ਪੈਂਦੀਆਂ ਅੱਛਾ, ਵੈਸੇ ਤੁਸੀਂ ਹੈ ਤਾਂ ਚਲੋ ਕੋਈ ਨਹੀਂ ਕਹਿੰਦੇ ਵੀ ਕਿਸੇ ਨੂੰ ਕਿਸੇ ਦਾ ਪੁੱਛਣੀ ਨਹੀਂ ਚਾਹੀਦੀ ਇਨਕਮ ਹੈ, ਪਰ ਇਹ ਹੁੰਦਾ ਵੀ ਜਦੋਂ ਕੰਮ ਕਾਰੋਬਾਰ ਹੋਵੇ ਤੇ ਫਿਰ ਉਹ ਪੁੱਛਣੀ ਵੀ ਪੈ ਜਾਂਦੀ ਆ। ਤੁਸੀਂ ਪਿਛਲੀ ਦਫਾ ਸ਼ਿਮਲਾ ਲਾਈ ਸੀ, ਕੈਸਾ ਰਿਹਾ ਤੁਹਾਡਾ ਓਵਰਆਲ? ਰਾਣਾ ਸਾਹਿਬ ਪਿਛਲੇ ਸਾਲ ਤਾਂ ਮਾਸ਼ਾਅੱਲਾ ਬਹੁਤ ਅੱਛਾ ਰੇਟ ਰਿਹਾ। ਅੱਛਾ ਮੇਰੇ ਖਿਆਲ ਤਰੀਕ 'ਚ ਇਹਦਾ ਰੇਟ ਨਹੀਂ ਜਿਹੜਾ ਪਿਛਲੇ ਸਾਲ ਰੇਟ ਆਇਆ। 7-7 ਹਜ਼ਾਰ ਦਾ ਵੀ ਬੈਗ ਵਿਕਿਆ। ਅੱਛਾ। ਜਿਹੜਾ ਮਾੜੇ ਤੋਂ ਮਾੜਾ ਏਕੜ ਵੀ ਸੀ ਨਾ, ਉਹ ਵੀ 15 ਲੱਖ ਤੇ ਚਲਾ ਗਿਆ। ਜਿਹੜੇ ਅੱਛੇ ਏਕੜ ਸੀ ਉਹ 30 ਤੋਂ 35 ਲੱਖ ਤੱਕ ਗਏ ਆ। ਯਾਨੀ ਕਿ ਮੁਨਾਫੇ ਚ ਕਿ ਵੈਸੇ ਪੈਦਾਵਾਰ? ਟੋਟਲ ਪੈਦਾਵਾਰ ਯਾਨੀ ਕਿ ਕੋਈ 6-7 ਲੱਖ ਰੁਪਇਆ ਖਰਚਾ ਤੇ 5 ਲੱਖ 6 ਲੱਖ ਖਰਚਾ ਕਰ ਲਓ, ਬਾਕੀ ਪ੍ਰੋਫਿਟ ਹੀ ਗਿਆ ਜਿਹੜਾ ਪਿਛਲਾ ਸਾਲ ਸੀ। ਹਾਂ, ਬੜਾ ਤਕੜਾ ਸਾਲ ਰਿਹਾ। ਉਸ ਤੋਂ ਪਿਛਲੇ ਸਾਲਾਂ 'ਚ ਰੇਟ ਡਾਊਨ ਵੀ ਰਿਹਾ। ਇਹਦਾ ਡਿਪੈਂਡ ਕਰਦਾ ਰੇਟ ਦੇ ਉੱਤੇ। ਇਹਦੀ ਐਵਰੇਜ ਕਾਫੀ, ਇਹ ਫਸਲ ਤੁਹਾਡੀ ਹੋ ਜਵੇ ਮਾਸ਼ਾਅੱਲਾ, ਸਹੀ ਸਲਾਮਤ ਫਸਲ ਹੋ ਜਵੇ, ਰੇਟ ਦਾ ਦਰਮਿਆਨਾ ਜਿਹਾ ਵੀ ਹੋਵੇ ਨਾ, ਤੇ ਅੱਛੀ ਖਾਸੀ ਆਮਦਨ ਬਣ ਪਿਛਲੀ ਜਾਂਦੀ ਵਾਰੀ ਹੈ। ਕਿੰਨੇ ਕ ਬੈਗ ਉਤਰੇ ਤੁਹਾਡੇ ਤਕਰੀਬਨ? ਸਾਡਾ ਇੱਕ ਜਿਹੜਾ ਏਕੜ ਆ ਨਾ, ਉਹਦੇ ਹਰ 8 ਦਿਨਾਂ ਤੋਂ ਬਾਅਦ ਅਸੀਂ 200 ਬੈਗ ਵੀ ਤੋੜਿਆ ਫੀ ਏਕੜ ਦਾ। ਅੱਛਾ, ਤੇ ਕਿੰਨਾ ਕਰਸਾ ਚੱਲਦੀ ਹੈ ਸ਼ਿਮਲਾ ਮਿਰਚ ਜਿਹੜੀ? ਇਹ ਜਿਹੜੀ ਸ਼ਿਮਲਾ ਮਿਰਚ ਹੈ ਦੇ ਮੁxtਲਿਫ ਵੈਰਾਈਟੀਆਂ ਜਿਹੜੀਆਂ, ਕਈ ਤਾਂ ਚੱਲ ਜਾਂਦੀਆਂ ਜੂਨ ਤੱਕ, 15 ਜੁਲਾਈ ਤੱਕ ਵੀ ਗਈਆਂ, ਅੱਛਾ ਤੇ ਕਈ ਜਿਹੜੀਆਂ ਅਪ੍ਰੈਲ 'ਚ ਵੀ ਖਤਮ ਹੋ ਜਾਂਦੀਆਂ। ਅੱਛਾ ਅੱਛਾ, ਇਹ ਦੱਸੋ ਕਿ ਜਦੋਂ ਇਹ ਪਨੀਰੀ ਹੁਣ ਕੋਈ 35-40 ਦਿਨਾਂ ਚ ਪਨੀਰੀ ਬਲਕਿ 30 ਤੋਂ 35 ਦਿਨਾਂ ਚ ਪਨੀਰੀ ਸ਼ਿਫਟ ਹੋ ਜਾਣੀ ਆ, ਫਿਰ ਇਹ ਕਿਤਨੇ ਦਿਨ ਲਵੇਗੀ ਫਲ ਚੱਕਣ ਤੱਕ? ਫਿਰ ਵੇਖ ਲਓ ਵੀ ਅਸੀਂ 1 ਨਵੰਬਰ ਨੂੰ ਇਹਨੂੰ ਤਕਰੀਬਨ ਹੁਣ ਅਸੀਂ ਅੱਜ ਹੈਗੀ ਆ 19 ਸਤੰਬਰ ਆ, 19 ਅਕਤੂਬਰ ਜਾਂ ਅਸੀਂ 20 ਅਕਤੂਬਰ ਨੂੰ ਇਹਨੂੰ ਮੁੰਤਕਿਲ ਕਰ ਦਿੰਦੇ ਆ ਨਾ। ਇੱਥੇ ਜਿਹੜੀ ਆ ਸ਼ੁਰੂ ਦਾ ਫਰਵਰੀ ਦਾ ਮਹੀਨਾ ਆ, ਜਨਵਰੀ ਦਾ ਐਂਡ ਸ਼ੁਰੂ ਫਰਵਰੀ 'ਚ ਇਹਦੀ ਪਿਕਿੰਗ ਸ਼ੁਰੂ ਹੋਏਗੀ ਇਨਸ਼ਾਅੱਲਾ ਤਾਲਾ। ਯਾਨੀ ਕਿ ਉਹ ਨਵੰਬਰ, ਦਸੰਬਰ ਤੇ ਜਨਵਰੀ ਤੇ ਫਰਵਰੀ, 3.5 ਮਹੀਨੇ ਦਾ ਯਾਨੀ ਕਿ ਪੀਰੀਅਡ ਜਿਹੜਾ 3.5 ਤੋਂ 4 ਮਹੀਨੇ ਦਾ ਹੈ ਆ। ਤੇ ਤੁਸੀਂ ਅੱਜ ਕੀ ਕਿੰਨੀ ਲਗਾ ਰਹੇ ਆ ਸ਼ਿਮਲਾ? ਅਸੀਂ 4 ਏਕੜ ਲਗਾ ਰਹੇ ਹਾਂ ਸਰ। 4 ਏਕੜ ਲਗਾ ਰਹੇ ਆ, ਤੇ ਉਹਦੇ ਲਈ ਪਨੀਰੀ ਦਾ ਤਾਂ ਤੁਹਾਡਾ ਸਾਰੇ ਦਾ ਇੰਤਜ਼ਾਮ ਜਿਹੜਾ ਪਨੀਰ ਤਾਂ ਮਾਸ਼ਾਅੱਲਾ ਸਾਰਾ ਕਾਫੀ ਅਸੀਂ ਦਾਜ ਲਗਾ ਰਹੇ ਆ ਨਾ। ਤੇ ਹੁਣ ਇਹ ਬਾਰਿਸ਼ ਜਿਹੜੀ ਪਈ ਆ, ਇਹਦੇ ਤੋਂ ਪਨੀਰੀ ਨੂੰ ਕੋਈ ਅਸਰ ਤਾਂ ਨਹੀਂ ਜਿਹੜੀ ਪਾਈ ਹੋਈ ਆ? ਇਹਦੇ ਅਸੀਂ ਛਾਪਰ ਉੱਪਰ ਦਿੱਤਾ ਹੋਇਆ ਇਹਦੇ, ਅੱਛਾ, ਇਹਦੇ ਟਨਲ ਦੇ ਉੱਪਰ ਵੀ ਛਾਪਰ ਪਾਣੀ ਖਲੋਵੇ ਨਾ ਹਾਂ, ਫਿਰ ਕੋਈ ਨਹੀਂ। ਪਾਣੀ ਦਾ ਗੋਭੀ ਦਾ ਕੀ ਸੂਰਤ ਹਾਲ ਜਿਹੜੀ ਤੁਹਾਡੇ ਨਾਲ ਦੇ ਲੋਕਾਂ ਨੇ ਵੀ ਲਾਈ ਆ ਹੈ, ਰਿਹਾ ਖੜੀ ਦੇ ਪਾਣੀ ਵਿੱਚ ਖਲੋ ਗਿਆ, ਪਾਣੀ ਦਿਖਾ ਦੇ ਗੋਭੀ। ਨਿਕਲ ਜਾਏਗਾ ਪਾਣੀ ਕੋਈ ਨਹੀਂ ਇਹਦਾ। ਨਹੀਂ ਵੀ ਇਹਦਾ ਗੋਭੀ ਨੂੰ ਨੁਕਸਾਨ ਫਾਇਦਾ ਕੀ ਇਹਦਾ? ਇਹਨੂੰ ਗੋਭੀ ਦੇ ਨੁਕਸਾਨ ਤਾਂ ਹੈਗਾ, ਕੋਈ ਫੰਜੀਸਾਈਡ ਸਪਰੇ ਹੋ ਗਈ ਨਾ ਫੰਗਸ ਦੀ ਇੱਕ ਅੱਧੀ, ਹਾਂ। ਤੇ ਉਹ ਕੰਟਰੋਲ ਕਰ ਜਾਂਦਾ। ਚਲੋ ਪਾਣੀ ਨਾ ਜ਼ਿਆਦਾ ਖੜਾ ਹੋਵੇ, ਬਸ ਪਾਣੀ ਜਿਵੇਂ ਹੀ ਇਹਦਾ ਨਾਲ ਦੀ ਨਾਲ ਨਿਕਲ ਜਾਵੇ ਖੇਤ 'ਚੋਂ। ਅੱਛਾ, ਇਹ ਕੁਦਰਤੀ ਨਾ ਪਤਾ ਨਹੀਂ, ਵੈਸੇ ਤੁਸੀਂ ਇਹ ਸੋਚ ਕੇ ਨਾ ਰੱਖਿਆ ਹੋਵੇ, ਤੁਹਾਡੇ ਨਾ ਲੈਵਲ ਇੱਕ ਨਹੀਂ ਹੈ ਪਾਣੀ, ਯਾਨੀ ਕਿ ਕੁਝ ਨੀਵੀਂ ਜਗ੍ਹਾ ਤੇ ਨਿਕਲ ਜਾਂਦਾ ਉਹ ਵਾ। ਤਾਂ ਖਦਾਉ ਹੋਇਆ ਜੀ, ਅਸੀਂ ਤਾਂ ਹਾਂ, ਇਹ ਯਾਨੀ ਕਿ ਕਿੱਲਾ ਉੱਚਾ ਕੋਈ ਇਹ ਹਲੇ ਨਹੀਂ। ਪਲਾਨ ਨਹੀਂ ਕੀਤਾ ਸੀ ਰੱਬ ਨੇ, ਯਾਨੀ ਕਿ ਜਿਹੜਾ ਵਾ ਨਾ ਇਹ ਹੋ ਗਿਆ ਕਿ ਹੁਣ ਪਾਣੀ ਫਲੋ ਦਾ ਜਿਹੜਾ ਡੂੰਗੀ ਜਗ੍ਹਾ ਵਾ ਉੱਥੇ ਨਿਕਲ ਜਾਂਦਾ ਵਾ।
ਗੋਭੀ ਤੋਂ ਜ਼ਿਆਦਾ ਨੁਕਸਾਨ ਪਾਣੀ ਦਿੰਦਾ ਇਹ। ਅੱਛਾ ਜਾਂ ਕੋਈ ਵੀ ਸਬਜ਼ੀ ਹੈ ਨਾ, ਸ਼ਿਮਲਾ ਮਿਰਚ ਆ, ਸਬਜ਼ ਮਿਰਚ ਆ, ਉਹਦੇ ਟਨਲ ਦੇ ਵਿੱਚ ਨਮੀ ਨਹੀਂ ਹੋਣੀ ਚਾਹੀਦੀ, ਪਾਣੀ ਨਹੀਂ ਖੜਾ ਹੋਣਾ ਚਾਹੀਦਾ। ਤੇ ਪਾਣੀ ਤਾਂ ਜੀ ਦੇਖੋ ਕਿਸੇ ਵੀ ਚੀਜ਼ ਨੂੰ ਉਹ ਜਦੋਂ ਸਾੜ ਪਏਗਾ ਤੇ ਉਹ ਚੀਜ਼ ਜਿਹੜੀ ਹੈ ਨਾ ਖਰਾਬ ਹੋਏਗੀ। ਫੰਜੀਸਾਈਡ ਦਾ ਵੀ ਅਟੈਕ ਜ਼ਿਆਦਾ ਹੋਏਗਾ। ਪਾਣੀ ਤੇ ਕਿਸੇ ਵੀ ਚੀਜ਼ ਨੂੰ ਕਹਿੰਦੇ ਨਹੀਂ, ਕਈ ਕੁਛ ਨੂੰ ਸੋਕਾ ਡੋਬਦਾ ਵਾ, ਕੁਛ ਨੂੰ ਡੋਬਾ ਡੋਬਦਾ ਵਾ, ਤੇ ਡੋਬਾ ਜਿਹੜਾ ਜ਼ਿਆਦਾ ਡੋਬਦਾ ਵਾ, ਸੋਕੇ ਨਾਲ ਜਿਹੜਾ ਵਾ ਨਾ ਜਲਦੀ ਫਸਲ ਨਹੀਂ ਖਰਾਬ। ਗੱਲ ਹੋ ਗਈ ਤੁਹਾਡੀ ਹੁਣ ਕੋਈ ਰਹਿੰਦੀ? ਨਹੀਂ ਜੀ, ਹੋ ਗਈ ਸਾਡੀ ਗੱਲ ਬਸ। ਹਾਂ। ਅੱਛਾ ਜੀ, ਅੱਜ ਜੁਮੇਰਾਤ ਆ, ਸਾਡੇ ਨਾ ਆਵਾਜ਼ਾਂ ਵਿੱਚ ਆ ਰਹੀਆਂ, ਅੱਜ ਮਸੀਤੀ ਨਾ ਮੌਲਵੀ ਬੋਲ ਰਹੇ ਆ, ਜੁਮੇਰਾਤ ਨੂੰ ਜੁਮੇਰਾਤ ਇਕੱਠੀ ਕਰਨੀ ਹੁੰਦੀ ਤੇ ਉਹ ਵਿੱਚ ਫਿਰ ਚੰਗਾ ਨਹੀਂ ਲੱਗਦਾ। ਹੁਣ ਬਹੁਤੀ ਲੰਬੀ ਗੱਲ ਨਹੀਂ ਕਰਦੇ। ਇੱਕ ਤਾਂ ਅੱਜ ਮੀਂਹ ਅੱਗੇ ਵੀ ਪੈ ਹਟਿਆ, ਹਜੇ ਵੀ ਕਿਣ-ਮਿਣ ਲੱਗੀ ਆ, ਬਾਲਣ ਸਾਰਾ ਗਿੱਲਾ ਹੋਇਆ ਤੇ ਮੈਂ ਹੁਣ ਅੱਗ ਵੀ ਬਾਲਣੀ, ਘੰਟਾ ਡੇਢ ਲੱਗਣਾ ਬਾਲਣ ਸਿੱਲਾ ਤੇ ਉਹ ਹੁੱਕਾ ਧਰਨਾ। ਤੇ ਦੂਜਾ ਮੈਂ ਤੁਹਾਨੂੰ ਦੇਖ ਰਿਹਾ ਸੀ, ਉਹ ਵਿੱਚ ਪੁੱਛਦੇ ਸੀ ਬੰਦੇ ਗੂਠੇ ਦਾ, ਪੱਟੀ ਦਾ, ਵੀ ਇਹ ਨਾ ਮੇਰੀ ਕੋਰ ਪੱਕੀ ਆ। ਜਿਹੜੇ ਬੰਦੇ ਦੀ ਵੀ ਕੋਰ ਪੱਕੀ ਹੋਵੇ ਨਾ, ਉਹ ਗਿੱਲੀ ਟਾਕੀ ਬੰਨੇ, ਟਾਕੀ ਬੰਨ ਕੇ ਨਾ ਤੇ ਉਹਦੇ ਉੱਤੇ ਪਾਣੀ ਸਿੱਟੀ ਜਾਵੇ, ਗਿੱਲਾ ਰੱਖੇ। 70-72 ਘੰਟਿਆਂ ਦੇ ਵਿੱਚ ਜੇ ਟਾਕੀ ਗਿੱਲੀ ਰਵੇ ਨਾ ਤੇ ਉਹ ਤੁਹਾਡਾ ਕੰਮ ਸੈੱਟ ਹੋ ਜੂ, ਉਹ ਸਿੱਧਾ ਹੋ ਜੂਗਾ। ਉਹ ਕੋਰ ਜਿਹੜੀ ਆ ਨਾ, ਉਹ ਫਿਰ ਉਹਦਾ ਨਿਕਲ ਜੂਗਾ ਰੇਸ਼ਾ ਰੂਸ਼ਾ, ਫਿਰ ਉਹ ਹੋਰ ਇਹਦਾ ਇਲਾਜ ਕੋਈ ਨਹੀਂ, ਜਾਂ ਫਿਰ ਨਹੁੰ ਕਢਾਉਣਾ ਪੈਂਦਾ, ਉਹ ਕੰਮ ਔਖਾ। ਉਹ ਤਾਂ ਆਪਰੇਸ਼ਨ ਆ ਵੱਡਾ, ਉਹ ਤੋਂ ਬਚਣਾ ਚਾਹੀਦਾ। ਠੀਕ ਆ ਜੀ, ਬੜੀ ਮਿਹਰਬਾਨੀ। ਅਸੀਂ ਅੱਜ ਤੁਹਾਨੂੰ ਸਾਰਾ ਗੱਲਬਾਤ ਤੁਹਾਡੇ ਤੱਕ ਪਹੁੰਚਾਤੀ। ਸਾਡਾ ਮੀਂਹ ਵੀ ਤੁਹਾਡੇ ਤੱਕ ਪਹੁੰਚ ਗਿਆ।